ਸ਼ਬਦ ਨਹੀਂ ਹੈਗੇ। ਸੱਚੀ ਇਹ ਹਕੀਕਤ ਆ ਕਿ ਖਾਬ ਆ? ਪਹਿਲਾਂ ਮੈਨੂੰ ਇਹ ਦੱਸੋ। ਪਤਾ ਨਹੀਂ ਉਹ ਕੀ ਆਖਾਂ। ਇਹ ਸਾਡੇ ਕੋਲ ਦਿਲ ਖੋਲ ਕੇ ਵੇਖੇ ਫੇਰੀ ਆ। ਇਹ ਮੈਨੂੰ ਲੱਗਦਾ ਜਦੋਂ ਕੋਈ ਪੁੱਛਿਆ ਕਰੂਗਾ ਨਾ ਤੇ ਆਪਾਂ ਇਕੱਠੇ ਹੋਇਆ ਕਰਾਂਗੇ ਕਿ ਕਿਦਾਂ ਦਾ ਆਪਾਂ ਇੱਕ ਦੂਜੇ ਵੱਲ ਵੇਖ ਕੇ ਤੇ ਯਾਰ ਅਸੀਂ ਉੱਥੇ ਗਾਣਿਆਂ ਲਾ ਕੇ ਰੀਲਾਂ ਬਣਾਈ ਜਾਂਦੇ ਆ। ਠੀਕ ਆ, ਮਹਾਰਾਜਾ ਰਣਜੀਤ ਸਿੰਘ ਸਾਨੂੰ ਮਾਣ ਆ। ਇੱਕ ਯਾਰ 2 ਘੰਟੇ ਹੋ ਗਏ ਇੱਥੇ ਨੂੰ, ਇੱਕ ਬੰਦਾ ਨਹੀਂ ਪੱਗ ਵਾਲਾ ਦੇਖਿਆ। ਅਸੀਂ ਵੀ ਚੱਲ ਜਾਣਾ। ਪਰ ਇਹਦੇ ਪੈਰਾਂ ਤੱਕ ਤਕਰੀਬਨ ਨਾ ਕਹਿ ਲਓ ਕਿ ਇੰਨਾ ਮਿੱਟੀ ਦਾ ਜ਼ਰਾ ਵੀ ਨਹੀਂ ਸੀ। ਮਹਾਰਾਜਾ ਨੇ ਕਿਹਾ ਵੀ ਉੱਡ ਕੇ ਧੂੜ ਨਥਨਿਆਂ 'ਚ ਨਾ ਪੈ ਜਾ ਨੱਕ 'ਚ। ਤੇ ਫਿਰ ਹਸਬੇ ਲਾਲਾ ਨਚੋਰ ਸਾਹਿਬ ਉਹਨੇ ਕੋਹੀਨੂਰ ਜਿਹੜਾ ਆਪਦੇ ਗੁੱਟ ਤੇ ਬੰਨਿਆ ਸੀ ਉਹ ਇਹਦੇ ਗਲ 'ਚ ਪਾਤਾ। ਜਿਹੜਾ ਆਪਣੇ ਗੁੱਟ ਤੇ ਬੰਨਿਆ ਸੀ ਕੋਹੀਨੂਰ ਉਹ ਹਸਬੇ ਲਾਲਾ ਦੇ ਗਲ 'ਚ ਉਹਨੇ ਪਾਤਾ। ਤੇ ਫਿਰ ਕਹਿੰਦੇ ਜਦੋਂ ਹਸਬੇ ਲਾਲਾ ਉਹਦੇ ਕੋਲ ਰਹੀ ਬੜਾ ਟਾਈਮ ਤੇ ਕਿਸੇ ਹੋਰ ਨੂੰ ਸਵਾਰੀ ਨਹੀਂ ਸੀ ਕਰਨ ਦਿੰਦੀ, ਸਿਰਫ ਮਹਾਰਾਜਾ ਬੈਂਦਾ ਸੀ। ਉੱਥੋਂ ਲੈ ਕੇ ਇੱਥੇ ਤੱਕ ਕੋਈ ਵੀ ਜਗ੍ਹਾ ਹੋ ਸਕਦੀ ਹੈ ਹੈਨਾ। ਇੰਨਾ ਆ ਜਿਹੜੀ ਦੀਵਾਰ ਪੂਰੀ ਆ ਰਹੀ ਹੈ ਇਸ ਦੀਵਾਰ ਤੋਂ ਇੱਧਰ ਬਾਬਾ ਬਿਧੀ ਚੰਦ ਜੀ ਨੇ ਜਿਹੜਾ ਆਪਣੇ ਜਿਹੜੇ ਗੁਰੂ ਸਾਹਿਬ ਦੇ ਘੋੜੇ ਸਨ, ਕਾਬਲ ਦੀ ਸੰਗਤ ਨੇ ਜਿਹੜਾ ਉਹ ਗੁਰੂ ਸਾਹਿਬ ਨੂੰ ਭੇਟਾ ਕਰਨ ਵਾਸਤੇ ਦਿੱਤੇ ਸਨ, ਬਟ ਲਾਹੌਰ ਸਰਕਾਰ ਨੇ ਖੋਹ ਲਿੱਤੇ ਨਾ। ਇਸ ਜਗ੍ਹਾ ਤੋਂ ਸਿੱਖ ਇਸ ਜਗ੍ਹਾ ਤੋਂ ਘੋੜੇ ਉਹਨਾਂ ਨੇ ਛਾਲ ਮਰਵਾਈ ਸੀ। ਸਿੱਖ ਇਤਿਹਾਸ ਬਹੁਤ ਮਸ਼ਹੂਰ ਹੈ। ਭਾਜੀ ਮਹਾਰਾਣੀ ਜਿੰਦ ਕੌਰ ਨੇ ਨਾ ਆਪਣੇ ਹੱਥ ਬਣਵਾਏ ਦੇ ਸਨ ਹੈਨਾ। ਲਾਈਕ ਉਸ ਸਮਿਆਂ 'ਚ ਵੀ ਕਹਿੰਦੇ ਨੇ ਮਹਾਰਾਣੀ ਨੂੰ ਬਹੁਤ ਸ਼ੌਕ ਸੀ ਆਪਣੇ ਹੱਥਾਂ ਦੇ ਬਾਰੇ ਨਾ, ਉਹ ਹੱਥ ਬਣਵਾਉਣ ਦਾ ਹੈਨਾ। ਸੋਹਣੇ ਹੱਥ ਐਡੇ ਸੋਹਣੇ ਸਨ। ਚਲੋ ਇਹ ਗੱਲ ਕੀ ਹੈ, ਮਹਾਰਾਜ ਸਾਹਿਬ ਪੁੱਜੇ ਹਾਂ ਜੀ ਆਪਾਂ ਸ਼ਾਹੀ ਕਿਲੇ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੇ ਵਿੱਚ। ਤੇ ਇਹ ਆਪਣੇ ਮਿੱਤਰ ਖੜੇ ਆ ਵੀਰ ਭਾਜੀ ਅਜੇ। ਤੇ ਦੀਵਾਰਾਂ ਵੇਖੋ ਕਿੰਨੀਆਂ ਚੌੜੀਆਂ। ਇਹ ਕਿਲਾ ਤੁਹਾਨੂੰ ਸਾਰਿਆਂ ਵਲੋਗਰਾਂ ਨੇ, ਸਾਰਿਆਂ ਹਿਸਟੋਰੀਕਲ ਬੰਦੇ ਜਿਹੜੇ ਨੇ, ਹਿਸਟੋਰੀਅਨਸ ਜਿਹੜੇ ਨੇ, ਉਹਨਾਂ ਵਿਖਾਇਆ ਦੱਸਿਆ। ਲੇਕਿਨ ਤੁਸੀਂ ਇੱਥੇ ਜਿੰਨੀ ਵਾਰੀ ਵੀ ਆਓਗੇ ਤੁਹਾਨੂੰ ਇੱਕ ਨਵੀਂ ਵਾਈਬ ਹੀ ਆਏਗੀ ਇੱਥੋਂ। ਤੇ ਇਹ ਬਾਹਰ ਦਾ ਰੋਡ ਚੱਲਦਾ ਵਾ। ਕਿਸੇ ਵਕਤ ਦੇ ਵਿੱਚ ਇੱਥੇ ਦਰਿਆ ਹੁੰਦਾ ਸੀ, ਕਿਲੇ ਦੇ ਨਾ ਦਰਿਆ ਹੁੰਦਾ ਸੀ। ਹੁਣ ਦਰਿਆ ਇੱਥੋਂ 3-4 ਕਿਲੋਮੀਟਰ ਦੂਰ ਚਲਾ ਗਿਆ। ਘੋੜਿਆਂ ਦਾ ਸਤਬਲ ਕਿਲੇ ਦੇ ਅੰਦਰ ਨਾ, ਚੈੱਕ ਕਰੋ ਕਿੰਨਾ ਸੋਹਣਾ ਬਣਿਆ ਆ। ਕੱਲੇ ਕੱਲੇ ਘੋੜੇ ਦਾ ਕਹਿੰਦੇ ਸਨ ਹਨਾ। ਉਹ ਇੱਕ ਘੋੜੇ ਦੇ ਉੱਤੇ ਇੱਕ ਬੰਦਾ ਮੁਕਰਰ ਸੀ ਜਿਹੜਾ ਇੱਕ ਘੋੜੇ ਦੀ ਲਾਈਕ ਰਾਖੀ ਕਰਦਾ ਸੀ ਜਾਂ ਉਹਨਾਂ ਨੂੰ ਦੇਖਭਾਲ ਕਰਦਾ ਸੀ ਹਨਾ। ਉਹ ਅਸੀਂ ਜਦੋਂ ਬਾਬਾ ਬਿਧੀ ਚੰਦ ਜੀ ਦਾ ਮਾਈਂਡ 'ਚ ਲਿਆਵਾਂਗੇ, ਇਸ ਲਈ ਮੈਂ ਦੱਸ ਰਿਹਾ ਕਿ ਤੁਹਾਨੂੰ ਪਤਾ ਹੋਏ, ਤਾਂ ਕਿ ਨੈਕਸਟ ਟਾਈਮ ਕੋਈ ਵੀ ਬੰਦਾ ਤੁਹਾਨੂੰ ਕੋਈ ਗੱਲਬਾਤ ਸੁਣਾਏ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਅੱਖੀਂ ਦੇਖ ਕੇ ਆਏ ਹਾਂ। ਅਗਰ ਦੇਖਾਂਗੇ ਨਾ ਤੇ ਅਸੀਂ ਕਿਲੇ ਨੂੰ 3-4 ਲੇਅਰਸ ਅਸੀਂ ਤਕਸੀਮ ਕਰਾਂਗੇ ਹਨਾ। ਸਭ ਤੋਂ ਪਹਿਲੇ ਜਿਹੜੇ ਹਿੰਦੂ ਰਾਜ ਸੀ ਹਨਾ, ਮੁਗਲ ਰਾਜ ਤੋਂ ਵੀ ਪਹਿਲੇ, ਇਸਲਾਮੀ ਰਾਜ ਤੋਂ ਪਹਿਲੇ ਜਿਹੜਾ ਮੁਗਲ ਰਾਜ ਸੀ, ਉਦੋਂ ਇਹਦੀਆਂ ਸਾਰੀਆਂ ਕੰਧਾਂ ਜਿੰਨੀਆਂ ਸਨ ਉਹ ਮਿੱਟੀ ਦੀਆਂ ਸਨ। ਅਤੇ ਉਹਦੇ ਹਜੇ ਵੀ ਲਾਈਕ ਬੇਸਮੈਂਟ 'ਚ ਹਜੇ ਵੀ ਉਹਨਾਂ ਨੂੰ ਨਿਸ਼ਾਨ ਮਿਲਦੇ ਨੇ। ਜਿਵੇਂ ਰਾਮ ਜੀ ਦਾ ਇੱਕ ਪੁੱਤਰ ਹੈ ਹਨਾ, ਮਤਲਬ ਉਹਦੀ ਥੱਲੇ ਮੰਦਰ ਹੈ ਹਨਾ, ਸਮਾਧ ਵੀ ਕਹਿੰਦੇ ਨੇ ਕਿ ਉਹਨਾਂ ਦੀ ਥੱਲੇ ਹੈ ਹਨਾ। ਤੀਸਰੇ ਪੋਰਸ਼ਨ 'ਤੇ ਯਾਨੀ 3 ਟਾਈਮਸ ਥੱਲੇ ਜਿਹੜਾ ਬੇਸਮੈਂਟ ਹੈਗਾ, ਜਾਂ 2 ਟਾਈਮਸ ਥੱਲੇ ਜਿਹੜਾ ਬੇਸਮੈਂਟ ਹੈਗਾ ਹਨਾ, ਸੈਕਿੰਡ ਬੇਸਮੈਂਟ, ਉਹਦੇ ਵਿੱਚ ਉਹਨਾਂ ਦੀ ਸਮਾਧ ਹੈ ਹਨਾ। ਅੱਛਾ, ਇਹਨੂੰ 4 ਲੇਅਰ ਸਿਖਾਂਗੇ। ਇੱਕ ਹੈ ਹਿੰਦੂ ਰਾਜ ਜਿਹਦੇ 'ਚ ਕੱਚਾ ਕਿਲਾ ਕੇ ਤਮੀਰ ਕੀਤਾ ਗਿਆ। ਇੱਕ ਹੋਇਆ ਮੁਗਲ ਰਾਜ। ਮੁਗਲ ਰਾਜ ਦੇ ਵਿੱਚ ਖਿਲਜੀ ਮਤਲਬ ਔਰੰਗਜ਼ੇਬ ਨੇ ਅਲੱਗ ਤਮੀਰ ਕੀਤਾ, ਅਕਬਰ ਨੇ ਇਹਨੂੰ ਅਲੱਗ ਤਮੀਰ ਕੀਤਾ। ਲਾਈਕ ਮਤਲਬ ਅੱਗੇ ਪਿੱਛੇ ਉਹ ਜਿਵੇਂ ਸ਼ਾਹਜਹਾਂ ਕੰਸਟਰਕਸ਼ਨ ਚੱਲਦੀ ਰਹੀ। ਕਿਸੇ ਨੇ ਕੋਈ ਪੋਰਸ਼ਨ ਬਣਾਇਆ, ਕਿਸੇ ਨੇ ਕੋਈ ਪੋਰਸ਼ਨ ਬਣਾਇਆ। ਫਿਰ ਆਇਆ ਮੁਗਲਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ। ਮਹਾਰਾਜਾ ਰਣਜੀਤ ਸਿੰਘ ਨੇ ਉਹ ਸਾਹਮਣੀ ਹਵੇਲੀ ਸੀ, ਮਹਾਰਾਜਾ ਖੜਕ ਸਿੰਘ ਦੀ ਹਵੇਲੀ ਆ ਹਨਾ। ਹੁਣ ਹੋਟਲ ਬਣ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ। ਬਣਾਤਾ ਉਹਨਾਂ ਨੇ। ਨੈਕਸਟ ਟਾਈਮ ਤੁਸੀਂ ਆਓਗੇ ਤਾਂ ਇੱਕ ਹੋਟਲ ਬਣਿਆ ਹੋਏਗਾ ਹਨਾ। ਇਸ ਤਰ੍ਹਾਂ ਜਿਹੜਾ ਗੁਰਦੁਆਰਾ ਸੀ ਉਹ ਬਣਾਇਆ। ਮਾਈ ਜਿੰਦਾ ਜੀ ਦੀ ਜਿਹੜੀ ਹਵੇਲੀ ਸੀ ਉਹਦੀ ਕੰਸਟਰਕਸ਼ਨ ਹੋਈ। ਇੱਕ ਖੜਕ ਸਿੰਘ ਜੀ ਦਾ ਹੋਰ ਮਹਿਲ ਹੈ ਹਨਾ, ਉਹ ਬਣਿਆ। ਉਹ ਇੱਕ ਹੋਇਆ ਸਿੱਖ ਰਾਜ ਦੇ ਵਿੱਚ ਉਹਨਾਂ ਦਾ ਕੰਮ। ਇੱਕ ਉਹਨਾਂ ਦਾ ਟਾਈਮ ਹੈ, ਆਪਾਂ ਡਿਫਰੈਂਟ ਜਦੋਂ ਕਿਲੇ ਦਾ ਵਿਜ਼ਿਟ ਕਰਾਂਗੇ। ਇੱਕ ਆਖਰੀ ਪੀਰੀਅਡ ਸੀ ਬ੍ਰਿਟਿਸ਼ ਰਾਜ ਦਾ। ਬ੍ਰਿਟਿਸ਼ ਰਾਜ 'ਚ ਜਿਵੇਂ ਵਾਚਿੰਗ ਟਾਵਰ ਬਣਾਏ ਗਏ, ਜਿਵੇਂ ਸਾਈਡਾਂ ਦੇ ਉੱਤੇ ਜਿਹੜਾ ਸੀ ਉਹ ਦਫ਼ਤਰ ਬਣਾਏ ਗਏ ਹੈ ਨਾ। ਔਰ ਮਹਾਰਾਜ ਸਾਹਿਬ ਦੇ ਸਮੇਂ ਦੇ ਵਿੱਚ ਤਾਂ ਚਲੋ ਇਹਦਾ ਕੋਈ ਇਸਤੇਮਾਲ ਨਹੀਂ ਸੀ, ਲੇਕਿਨ ਇਹ ਦੀਵਾਨਖਾਨਾ ਅਸੀਂ ਨੇੜੇ ਆ ਕੇ ਦੱਸਦੇ ਹਾਂ ਕਿ ਮੁਗਲਾਂ ਦੇ ਜ਼ਮਾਨੇ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਦੀਵਾਨ ਸਜਦਾ ਸੀ, ਉਹਨਾਂ ਦਾ ਦਰਬਾਰ ਸਜਦੇ ਸਨ ਹੈ ਨਾ। ਅਕਬਰ, ਜਹਾਂਗੀਰ ਜਾਂ ਸ਼ਾਹਜਹਾਂ ਜਿੰਨੇ ਵੀ ਮੁਗਲਸ ਨੇ ਉਹ ਇੱਥੇ ਰਾਜ ਕਰਦੇ ਸਨ ਬੈਠ ਕੇ ਹੈ ਨਾ, ਹੁਕਮ ਦਿੰਦੇ ਸਨ। ਔਰ ਮਹਾਰਾਜਾ ਸਾਹਿਬ ਦਾ ਜਿਹੜਾ ਸੀ ਉਹ ਦੂਸਰੀ ਪਾਸੇ ਦੀਵਾਨ ਲੱਗਦਾ ਸੀ ਹੈ ਨਾ। ਫਿਰ ਅਸੀਂ ਨੇੜੇ ਜਾਂਦੇ ਹਾਂ ਫਿਰ ਦੱਸਦੇ ਹਾਂ। ਚਲੋ ਠੀਕ ਹੈ ਜੀ। ਲਾਹੌਰ ਦੇ ਜਿਹੜੇ ਵੱਡੇ ਗੇਟ ਨੇ ਨਾ ਕਿਲੇ ਦੇ, ਦੋ ਨੇ। ਇੱਕ ਹੈ ਆਲਮਗੀਰੀ ਗੇਟ ਜਿਹੜਾ ਬਾਦਸ਼ਾਹੀ ਮਸਜਿਦ ਦੇ ਬਿਲਕੁਲ ਸਾਹਮਣੇ ਖੁੱਲਦਾ, ਔਰ ਇੱਕ ਹੈ ਅਕਬਰੀ ਗੇਟ।
ਅਕਬਰੀ ਮਸਤੀ ਗੇਟ ਵੀ ਕਹਿੰਦੇ ਮਸਤੀ ਗੇਟ ਵੀ ਕਹਿੰਦੇ ਨੇ, ਅਕਬਰੀ ਗੇਟ ਕਹਿੰਦੇ ਨੇ। ਮਸਤੀ ਗੇਟ ਇਸ ਲਈ ਕਹਿੰਦੇ ਨੇ, ਇਹਦਾ ਮੂੰਹ ਮਸਤੀ ਗੇਟ ਵਾਲੇ ਪਾਸੇ ਸੀ, ਉਹ ਪਰਲੇ ਲੇਕਿਨ ਪਾਸੇ। ਇਹਨੂੰ ਕਿਉਂਕਿ ਅਕਬਰ ਦੇ ਸਮੇਂ 'ਚ ਬਣਿਆ ਸੀ ਦਰਵਾਜ਼ਾ, ਇਸ ਲਈ ਇਹਨੂੰ ਅਕਬਰੀ ਗੇਟ ਕਹਿੰਦੇ ਨੇ। ਠੀਕ ਹੈ ਜੀ। ਬਟ ਇੱਥੇ ਸਿੱਖ ਰਾਜ ਦੇ ਨਾਲ ਇਹਦਾ ਇੰਨਾ ਕੁ ਗੂੜਾ ਤਾਲੁਕ ਹੈ ਨਾ ਇਸ ਗੇਟ ਦਾ। ਇਸ ਗੇਟ ਨੇ ਸਿੱਖਾਂ ਦੀ ਲਾਈਕ ਜਿਹੜਾ ਘੱਲੂ ਘਾੜਾ ਹੀ ਮੈਂ ਸਮਝਣਾ ਹਨਾ, ਉਹ ਹੋਇਆ ਉਹਦਾ ਸਾਰਾ ਉਹ ਅੱਖੀ ਨਜ਼ਾਰਾ ਦੇਖਿਆ ਇਸ ਜਗ੍ਹਾ ਨੇ, ਇਸ ਗੇਟ ਨੇ। ਇਹ ਉਹ ਜਗ੍ਹਾ ਜਿਹਨੂੰ ਆਪਾਂ ਕਹਿੰਦੇ ਆ ਜਿੱਥੇ ਸਿੰਘਾਂ ਦਾ ਕੋਡੀ ਕੋਡੀ ਮੁੱਲ ਪਿਆ ਹਨਾ, ਔਰ ਨਿਹਾਸ ਚੌਕ ਜਿਹਨੂੰ ਆਪਾਂ ਕਹਿੰਦੇ ਆ ਹਨਾ। ਔਰ ਐਸੇ ਜਗ੍ਹਾ ਤੇ ਭਾਈ ਮਨੀ ਸਿੰਘ ਦਾ ਇਸ ਗੇਟ ਦੇ ਬਿਲਕੁਲ ਸਾਹਮਣੇ ਬਨ ਕਟਿਆ ਗਿਆ ਸਮਾਧ ਭਾਈ ਮਨੀ ਸਿੰਘ ਜੀ ਵੀ ਇੱਥੇ ਆ। ਮੈਂ ਹੁਣੇ ਇੱਕ ਨਾਮ ਲਿੱਤਾ ਨਾ ਹਨਾ, ਨਿਹਾਸ ਚੌਕ। ਇੱਥੇ ਕਨਫਿਊਜ਼ਨ ਨਾ ਹੋ ਜਾਏ ਨਾ, ਮੈਂ ਇਸ ਲਈ ਕਲੀਅਰ ਕਰ ਰਿਹਾ ਤਾਂ ਕਿ ਤੁਹਾਡੇ ਰਾਹੀਂ ਸਾਰੀ ਦੁਨੀਆ 'ਚ ਲਾਈਕ ਜਿਹਨੂੰ ਬਾਜ਼ਾਂ ਨੂੰ ਤਾਂ ਪਤਾ, ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਚੱਲ ਜਾਏਗਾ ਕਿ ਅਸੀਂ ਜਦੋਂ ਪੜ੍ਹਨੇ ਆ ਨਿਹਾਸ ਚੌਕ ਤੇ ਉਹ ਗੁਰਦੁਆਰਾ ਸਿੰਘ ਸਿੰਘਣੀ ਵਾਲਾ ਨਿਹਾਸ ਚੌਕ ਹੈ। ਅੱਛਾ ਜੀ। ਹਨਾ, ਜਿੱਥੇ ਜ਼ਿਕਰੀਆ ਖਾਨ ਆਪਣਾ ਤਖਤ ਲਾਉਂਦਾ ਸੀ, ਮੀਰ ਮੰਨੂ ਆਪਣਾ ਤਖਤ ਲਾਉਂਦਾ ਸੀ ਔਰ ਉਸ ਜਗ੍ਹਾ ਤੇ ਸਿੰਘਾਂ ਨੂੰ ਤਸੀਹੇ ਦਿੰਦਾ ਸੀ। ਜਿੱਦਾਂ ਆਪਾਂ ਸੁਣਨੇ ਆ ਨਾ ਨਵੀਂ ਮੰਡੀ ਪੁਰਾਣੀ ਮੰਡੀ ਹੈ, ਨਵੀਂ ਮੇਵਾ ਮੰਡੀ ਪੁਰਾਣੀ ਸਬਜ਼ੀ ਮੰਡੀ ਹੈ, ਇਸੇ ਤਰ੍ਹਾਂ ਪੁਰਾਤਨ ਸਮਿਆਂ ਦੇ ਵਿੱਚ ਦੋ ਮੰਡੀਆਂ ਸਨ, ਨਿਹਾਸ ਮੰਡੀਆਂ। ਨਿਹਾਸ ਨਿਕਲਿਆ ਕਿੱਥੋਂ ਹੈ? ਹਰ ਸੀ ਕਹਿੰਦੇ ਨਿਹਾਸਤ ਮੰਡੀ ਦੇ ਨਿਹਾਸ ਚੌਕ ਦੇ ਵਿੱਚ ਆਇਆ ਹੋਇਆ ਨਿਹਾਸ ਹੈ। ਮੁਗਲਾਂ ਦੇ ਸਮੇਂ 'ਚ ਇੱਕ ਬੰਦਾ ਸੀ, ਉਹਦਾ ਨਾਮ ਸੀ ਨਿਹਾਸਤ ਖਾਨ। ਨਿਹਾਸਤ ਖਾਨ ਘੋੜਿਆਂ ਦਾ ਬਹੁਤ ਵੱਡਾ ਵਪਾਰੀ ਸੀ। ਉਹ ਕਾਬਲ ਕੰਧਾਰ ਦੇ ਉੱਤੋਂ ਨਾ ਘੋੜੇ ਲੈ ਕੇ ਆਂਦਾ ਸੀ ਤੇ ਇੱਥੇ ਆ ਕੇ ਲਾਹੌਰ 'ਚ ਵੇਚਦਾ ਸੀ। ਜੋ ਸਮਾਂ ਥੋੜਾ ਗੁਜ਼ਰਿਆ ਨਾ, ਤੇ ਜਿੱਦਾਂ ਆਪਾਂ ਨਾ ਹੈ ਕਿ ਜਿਸ ਜਗ੍ਹਾ ਦੇ ਉੱਤੇ ਜਿਹਦਾ ਜ਼ਿਆਦਾ ਮਤਲਬ ਉਹ ਟੈਕਾ ਜਿਹਾ ਹੁੰਦਾ ਹੈ ਨਾ, ਚੀਜ਼ਾਂ ਉਹਦੇ ਨਾਮ ਟ੍ਰਾਂਸਫਰ ਹੋਣਾ ਸ਼ੁਰੂ, ਉਹ ਆਸਤਾ ਜਿਹੜੀ ਪਸ਼ੂਆਂ ਦੀ ਮੰਡੀ ਸੀ ਨਾ, ਉਹਨੂੰ ਨਿਹਾਸਤ ਮੰਡੀ ਕਹਿਣਾ ਸ਼ੁਰੂ ਹੋ ਗਏ। ਵਿਗੜਦਾ ਤੁਹਾਨੂੰ ਪਤਾ ਪੰਜਾਬੀ ਹਰ ਚੀਜ਼ ਨੂੰ ਵਿਗਾੜ ਲੈਂਦੇ ਨੇ। ਉਹ ਨਿਹਾਸਤ ਨਿਹਾਸ ਬਣ ਗਿਆ। ਉਹ ਪਹਿਲੇ ਮੁਹੰਮਦ ਸ਼ਾਹ ਰੰਗੀਲਾ ਦੇ ਦੌਰ 'ਚ ਇਸ ਜਗ੍ਹਾ ਤੇ ਸੀ, ਇਸ ਜਗ੍ਹਾ ਭਾਈ ਮਨੀ ਸਿੰਘ ਦਾ ਬਨ ਕਟਿਆ ਗਿਆ। ਐਸੇ ਜਗ੍ਹਾ ਦੇ ਉੱਤੇ ਜਦੋਂ ਪਸਰੂੜ ਹੈ, ਸਿਆਲਕੋਟ ਤੋਂ ਸਾਡਾ ਇਲਾਕਾ ਹੈ, ਜਿੱਥੇ ਗੁਰਦੁਆਰਾ ਦੇਵ ਕੇ ਪਸਰੂੜ ਹੈ, ਬਹੁਤ ਇਤਿਹਾਸਿਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਥਾਨ ਹੈ, ਠੀਕ ਹੈ ਨਾ। ਉੱਥੋਂ ਜਿਹੜੇ ਸਿੰਘ ਸਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਿਹੜਾ ਨਾਲ ਸਨ ਹਨਾ, ਤੇ ਉਹ ਇਸੇ ਜਗ੍ਹਾ ਤੇ ਲਿਆ ਕੇ ਉਹਨਾਂ ਦਾ ਮੁੱਲ ਲਾਇਆ ਗਿਆ। ਇਸੇ ਜਗ੍ਹਾ ਤੇ ਰਾਮ ਸਿੰਘ ਬੇਦੀ ਜੀ ਨੂੰ ਜਿਹੜਾ ਸੀ ਉਹ ਟੁਕੜੇ ਕੀਤਾ ਗਿਆ। ਲਾਈਕ ਇਸੇ ਜਗ੍ਹਾ ਦੇ ਉੱਤੇ ਭਾਈ ਗੁਲਜ਼ਾਰਾ ਸਿੰਘ ਦੀ ਚਮੜੀ ਲਾਈ ਗਈ। ਤੇ ਆ ਉਹ ਚੀਜ਼ ਹੈ ਜਿਹਦੇ 'ਚ ਜਿਵੇਂ ਸਿੱਖ ਇਤਿਹਾਸ ਦਾ ਉਹ ਪੀਰੀਅਡ ਹੈ ਨਾ ਦੇਖਿਆ। ਅੱਛਾ, ਇਹ ਉਹ ਵੀ ਹੈ। ਇਹਦੇ ਸਾਹਮਣੇ ਅਸੀਂ ਜਦੋਂ ਬਾਹਰ ਨੂੰ ਜਾਵਾਂਗੇ ਨਾ ਤੇ ਇਸ ਤਰ੍ਹਾਂ ਬਣੇ ਦੇ ਨੇ ਹਨਾ, ਉੱਥੇ ਡਾਟਾਂ ਬਣੀਆਂ। ਹਾਂ, ਡਾਟਾਂ ਬਣੀ ਦੀਆਂ। ਉੱਥੇ ਸਿੰਘਾਂ ਦੇ ਸਿਰਾਂ ਨੂੰ ਲਟਕਾਇਆ ਜਾਂਦਾ ਸੀ, ਇਸ ਲਈ ਕਿ ਦੇਖ ਲਓ ਸਟੇਟ ਜਿਹੜੀ ਆ, ਰਿਆਸਤ ਜਿਹੜੀ ਆ, ਬਾਗੀਆਂ ਨਾਲ ਕੀ ਸਲੂਕ ਕਰਦੀ ਹੈ। ਤੇ ਇਹਨੇ ਖਾਲਸਾ ਰਾਜ ਸੌਰੀ ਕਰਨਾ, ਇਹਨੇ ਸਿੱਖਾਂ ਦਾ ਉਹ ਪੀਰੀਅਡ ਸਿੱਖ ਕੌਮ ਦੇ ਉੱਤੇ ਜਿਹੜੇ ਸਿੰਘਾਂ ਦੀ ਅਖੀਰ ਕਰ ਦਿੱਤੀ ਗਈ, ਇਹ ਉਹਦਾ ਚਸ਼ਮਦੀਦ ਗਵਾਹ ਆ। ਲੇਕਿਨ ਇਹ ਪਾਕਿਸਤਾਨੀ ਗਵਰਨਮੈਂਟ ਦਾ ਸ਼ੁਕਰੀਆ ਕਰਨੇ ਆ ਕਿ ਜਿਹੜੀ ਇਹ ਰੀਕਨਸਟਰਕਸ਼ਨ ਕਰ ਰਹੇ ਨੇ ਤੇ ਵਾਲ ਸਿਟੀ ਵਾਲੇ ਨਾ ਕਰ ਰਹੇ ਨੇ, ਨਹੀਂ ਤਾਂ ਉਹੀ ਸਮਾਨ ਇਸਤੇਮਾਲ ਹੋ ਰਿਹਾ ਜਿਹੜਾ ਪੁਰਾਣੇ ਸਮਿਆਂ ਸਿਰਮਟ ਨਹੀਂ ਇਸਤੇਮਾਲ, ਹਾਂ ਜਿਹੜਾ ਪੁਰਾਣੇ ਸਮਿਆਂ 'ਚ ਉਹੀ ਇਸਤੇਮਾਲ ਹੁੰਦਾ ਸੀ, ਉਹੀ ਮਟੀਰੀਅਲ ਤੇ ਨਾ ਦੀ ਰੀਕਨਸਟਰਕਸ਼ਨ ਕਰ ਰਹੇ ਨੇ, ਉਹ ਮੰਦਰਾਂ ਦੀ ਕਰ ਰਹੇ ਨੇ। ਇਹ ਪਾਕਿਸਤਾਨੀ ਗਵਰਨਮੈਂਟ ਵਧੀਆ ਕੰਮ ਕਰਦੀ ਪਈ ਹੈ। ਬਿਲਕੁਲ, ਆਇਓ ਚਲੀਏ। ਇਹ ਕਿਲੇ ਦੇ ਵਿੱਚ ਮਹਾਰਾਜਾ ਖੜਕ ਸਿੰਘ ਦੀ ਹਵੇਲੀ ਹੈ, ਇਹਦੀ ਵੀ ਰੀਕਨਸਟਰਕਸ਼ਨ ਕੀਤੀ ਜਾ ਰਹੀ ਹੈ। ਜਿਸ ਤਰ੍ਹਾਂ ਪਹਿਲਾਂ ਹਵੇਲੀ ਰੈਸਟੋਰੈਂਟ ਹੈ, ਫੂਡ ਸਟਰੀਟ ਹੈ, ਉਹਨੂੰ ਥੋੜ੍ਹਾ ਬਹੁਤਾ ਸਿੱਧਾ ਪੱਧਰਾ ਕਰਕੇ ਤੇ ਉਹਨਾਂ ਹੋਟਲ ਬਣਾਤਾ ਰੈਸਟੋਰੈਂਟ, ਤੇ ਇਹਦਾ ਵੀ ਹੋਟਲ ਰੈਸਟੋਰੈਂਟ ਬਣਾ ਦੇਣਗੇ ਖਾਣੇ ਵਾਲਾ। ਚਲੋ ਬਿਲਡਿੰਗ ਉਹੀ ਰਹੇਗੀ, ਵਿੱਚ ਵਸੇਬ ਹੋ ਜਾਏਗਾ, ਵਸੋਂ ਹੋ ਜਾਏਗੀ, ਤਾਂ ਇਹ ਬਚ ਜਾਏਗੀ ਖਰਾਬ ਹੋਣ ਤੋਂ, ਆਪਣਾ ਟੁੱਟ ਫੁੱਟ ਦੇ ਸ਼ਿਕਾਰ ਤੋਂ ਜਿਹੜੀ ਆ ਬਚੀ ਰਹੇਗੀ। ਨਿਸ਼ਾਨੀ ਵੀ ਉਹੀ ਰਹੇਗੀ, ਤਰਜ਼ ਵੀ ਉਹੀ, ਡਿਜ਼ਾਈਨ ਵੀ ਉਹੀ, ਸਾਰਾ ਕੁਛ ਉਹੀ ਹੈ। ਥੋੜ੍ਹੀ ਬਹੁਤੀ ਚੇਂਜਿੰਗ ਕਰਕੇ ਤੇ ਆਪਣੇ ਉਹਨੂੰ ਅਮਲ ਦੇ ਵਿੱਚ ਲਿਆ ਜਾਣ ਤੇ ਵਧੀਆ ਗੱਲ ਹੈ। ਅੱਗੇ ਚੱਲਦੇ ਆ, ਸਾਨੂੰ ਵਿਜ਼ਿਟ ਕਰਵਾਉਣੇ ਆ ਕਿਲੇ ਦਾ, ਤੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਬਹਿੰਦੇ ਸੀ ਉਹਦਾ ਵੀ। ਰਾਣਾ ਸਾਹਿਬ, ਜਿਹੜੀ ਜਗ੍ਹਾ ਤੇ ਆਪਾਂ ਖੜੇ ਆ, ਇਹ ਜਗ੍ਹਾ ਦੀ ਕੀ ਹਿਸਟਰੀ ਹੈ? ਇਹ ਦੀਵਾਰ ਦੀ ਜਿਹੜੀ ਹੈ ਕਿ ਜੀ ਆਪਾਂ ਅਸਤਬਲ ਤੇ ਦੇਖ ਕੇ ਆਏ ਆ ਨਾ, ਉਹ ਸਾਹਮਣੇ ਅਸਤਬਲ ਰਿਹਾ, ਬਿਲਕੁਲ ਲਾਈਨ ਦੇ ਨਾਲ ਅਸਤਬਲ ਹੈ ਨੀਮਾ ਦੇ ਕੋਲ। ਹਾਂ, ਇਹ ਉੱਥੋਂ ਲੈ ਕੇ ਇੱਥੇ ਤੱਕ ਕੋਈ ਵੀ ਜਗ੍ਹਾ ਹੋ ਸਕਦੀ ਹੈ ਹੈਨਾ। ਇੰਨਾ ਆ ਜਿਹੜੀ ਦੀਵਾਰ ਪੂਰੀ ਆ ਰਹੀ ਹੈ, ਇਸ ਦੀਵਾਰ ਤੋਂ ਇੱਧਰ ਬਾਬਾ ਬਿਧੀ ਚੰਦ ਜੀ ਨੇ ਜਿਹੜਾ ਆਪਣੇ ਜਿਹੜੇ ਗੁਰੂ ਸਾਹਿਬ ਦੇ ਘੋੜੇ ਸਨ, ਕਾਬਲ ਦੀ ਸੰਗਤ ਨੇ ਜਿਹੜਾ ਉਹ ਗੁਰੂ ਸਾਹਿਬ ਨੂੰ ਭੇਟਾ ਕਰਨ ਵਾਸਤੇ ਦਿੱਤੇ ਸਨ, ਬਟ ਲਾਹੌਰ ਸਰਕਾਰ ਨੇ ਖੋਹ ਲਿੱਤੇ ਨਾ। ਇਸ ਜਗ੍ਹਾ ਤੋਂ ਸਿੱਖ ਇਸ ਜਗ੍ਹਾ ਤੋਂ ਘੋੜੇ ਉਹਨਾਂ ਨੇ ਛਾਲ ਮਰਵਾਈ ਸੀ। ਸਿੱਖ ਇਤਿਹਾਸ ਬਹੁਤ ਮਸ਼ਹੂਰ ਹੈ। ਬਾਬਾ ਬਿਧੀ ਚੰਦ ਜੀ ਦਾ ਕਰੈਕਟਰ ਤੇ ਬਹੁਤ ਮਤਲਬ ਵੱਡਾ ਕਰੈਕਟਰ ਹੈ, ਔਰ ਹੋਰ ਬੜੀਆਂ ਸਾਖੀਆਂ ਨੇ, ਬਟ ਬਾਬਾ ਬਿਧੀ ਚੰਦ ਜੀ ਦੇ ਨਾਲ ਇੱਕ ਜਿਹੜੀ ਸਾਖੀ ਜੁੜ ਗਈ ਨਾ, ਉਹ ਗੁਰੂ ਸਾਹਿਬ ਦੇ ਉਹ ਘੋੜਿਆਂ ਵਾਲੀ ਸੀ। ਤੇ ਇਸ ਜਗ੍ਹਾ ਤੋਂ ਉਹਨਾਂ ਨੇ ਜਿਹੜਾ ਉਹ ਰਾਵੀ ਦੇ ਵਿੱਚ ਜਿਹੜਾ ਛਲਾਂਗ ਮਰਵਾਈ ਘੋੜਿਆਂ ਨੂੰ, ਇੱਕ ਨੂੰ ਪਹਿਲੇ,
ਇੱਕ ਪਹਿਲੇ ਇੱਕ ਦੀ ਫਿਰ ਦੂਸਰੇ ਦੀ ਹੈ ਨਾ, ਫਿਰ ਇੱਥੋਂ ਹੀ ਲੈ ਕੇ ਗਏ। ਔਰ ਭਾਈ ਜੀਵੰਤ ਖਾਨ ਜਿਨ੍ਹਾਂ ਦੇ ਘਰ ਬਾਬਾ ਬਿਧੀ ਚੰਦ ਜੀ ਰਹੇ ਨਾ, ਆਪਾਂ ਉਹ ਵੀ ਲੱਭ ਲਿੱਤਾ ਹੋਇਆ ਸਥਾਨ, ਹੈ ਨਾ। ਉਹ ਗੁਰਦੁਆਰਾ ਪਹਿਲੀ ਪਾਤਸ਼ਾਹੀ ਵੀ ਹੈ, ਗੁਰਦੁਆਰਾ ਪੰਜਵੀਂ ਪਾਤਸ਼ਾਹੀ ਵੀ ਹੈ, 6ਵੀਂ ਪਾਤਸ਼ਾਹੀ ਹੈ। ਔਰ ਉਹ ਜਗ੍ਹਾ ਭਾਈ ਜੀਵੰਤ ਖਾਨ ਦੀ ਜਿੱਥੇ ਬਾਬਾ ਬਿਧੀ ਚੰਦ ਜੀ ਰਾਤ ਰਹੇ ਔਰ ਭੇਸ ਬਦਲਿਆ। ਗੈਲਰੀ ਹੈ। ਅੱਛਾ ਇਹ ਰਾਜਾ ਗੁਲਾਬ ਸਿੰਘ ਦਾ, ਇਹ ਰਾਜਾ ਗੁਲਾਬ ਸਿੰਘ ਸੀ ਜੀ, ਹਾਂ। ਅੱਛਾ, ਜਿਹਦੇ ਨਾਲ ਤਾਂ ਸਾਰਾ ਕੁਝ ਹੋਇਆ। ਵੱਡਾ ਪਿਆ ਇਹ ਮਹਾਰਾਜਾ ਹੀਰਾ ਸਿੰਘ ਸੀ, ਹੀਰਾ ਸਿੰਘ ਦਲੀਪ ਸਿੰਘ। ਹਾਂ, ਇਹ ਬੱਚਾ, ਇਹ ਲੜਕਾ ਰੁਮਾਲ ਲਗਾਏ ਹੋਏ। ਕੋਈ ਵੀ ਉਸ ਸਮੇਂ ਦਾ ਪੁਰਾਣੇ ਸਮਿਆਂ ਦਾ ਕਿੱਦਾਂ ਦਾ ਹੋ ਸਕਦਾ ਇੱਕ ਨੌਜਵਾਨ। ਇਹ ਮਹਾਰਾਜ ਸਾਹਿਬ ਦੇ ਦਰਬਾਰ ਦੇ ਕੁਝ ਬੰਦੇ ਨੇ, ਹੈ, ਕੁਝ ਮਹਾਰਾਜ ਸਾਹਿਬ ਦੀ ਫੈਮਿਲੀ ਦੇ ਬੰਦੇ ਨੇ, ਉਹਨਾਂ ਦਾ ਲਾਈਕ ਪੇਂਟਿੰਗ ਹਾਥੀ ਦਾਂਤ ਪਰ ਬਣੀ ਹੋਈ ਤਸਵੀਰ। ਅੱਛਾ, ਦਲੀਪ ਸਿੰਘ ਦੀ ਹੈ। ਇੱਕ ਅਮਰ ਪ੍ਰਤਾਪ ਸਿੰਘ ਜਿਹੜਾ ਮੈਂ ਦੱਸਿਆ ਸੀ, ਮਹਾਰਾਜ ਸ਼ੇਰ ਸਿੰਘ ਦੇ ਪੁੱਤਰ ਦਾ ਸਿਰ ਲਾਇਆ ਸੀ, ਹਾਂ ਹਾਂ ਹਾਂ, ਹੈ ਨਾ, ਇਹ ਉਹ ਨੇ। ਓਕੇ। ਇਹ ਮਹਾਰਾਜ ਦਲੀਪ ਸਿੰਘ ਦੀ ਹੈ। ਸਭ ਤੋਂ ਜ਼ਿਆਦਾ ਦੇਖਣ ਵਾਲੀ ਜਗ੍ਹਾ ਜਿਹੜੀ ਹੈ ਨਾ, ਹਾਂ ਹਾਂ, ਤੇ ਉਸ ਤੋਂ ਦੇ ਚੱਲ ਜੀ। ਹਾਂਜੀ ਸਰ, ਉਹ ਸਰ ਕਿਤੇ ਉਹ ਗਲਤ ਨਹੀਂ ਹੋਏਗਾ। ਤੇ ਅੱਛਾ, ਉਸ ਦੌਰ ਦੇ ਸਾਰੇ ਮੁਗਲ ਪੀਰੀਅਡ ਦੀਆਂ ਮੁਗਲ ਪੀਰੀਅਡ ਦੇ ਨੇ ਸਾਰੇ। ਉਹਦੀ ਵਜ੍ਹਾ ਆਪਾਂ ਜੀ ਕਿ ਮੁਗਲ ਪੀਰੀਅਡ ਦੇ ਵਿੱਚ ਨਾ, ਜਿਵੇਂ ਸਾਡਾ ਚੰਨ ਆਪਣਾ ਹੁੰਦਾ ਨਾ, ਪਹਿਲੀ ਰਾਤ ਦਾ ਚੰਨ, ਹਾਂ ਹਾਂ, ਹੈ ਨਾ, ਉਹਦੀ ਬੜੀ ਅਹਿਮੀਅਤ ਹੈ ਕਿਉਂਕਿ ਸਾਡੇ ਮਹੀਨੇ ਸਾਰਾ ਕੁਝ ਉਹਨਾਂ ਤੇ ਆ। ਤੇ ਇਹਦੀ ਜਿਹੜੀ ਲਾਈਕ ਇਸਲਾਮਿਕ ਤਰੀਕ ਹੈ, ਇਸਲਾਮਿਕ ਜਿਹੜੀ ਤਲਵਾਰ ਹੋਏਗੀ ਨਾ, ਹਾਂਜੀ ਹਾਂਜੀ ਭਾਜੀ, ਉਹ ਪਹਿਲੀ ਰਾਤ ਦੇ ਚੰਨ ਤਰ੍ਹਾਂ ਹੋਏਗੀ। ਅੱਛਾ, ਲਾਈਕ ਆਇਆ, ਹਾਂ। ਅੱਛਾ, ਜਦੋਂ ਚੰਨ ਪੂਰਾ ਹੁੰਦਾ 29 ਦਿਨਾਂ ਚ, ਹਾਂਜੀ, ਉਸ ਪਹਿਲੀ ਰਾਤ ਦਾ ਜਿਹੜਾ ਚੰਨ ਹੁੰਦਾ ਨਾ, ਹਾਂ ਹਾਂ, ਉਹਦੀ ਲਾਈਕ ਤਰਜ਼ ਨਾਲ, ਹਾਂ, ਓਕੇ। ਅੱਛਾ, ਇਹ ਕਨਸੈਪਟ ਮੈਨੂੰ ਹੁਣ ਪਤਾ ਲੱਗਾ ਜੀ। ਤੁਹਾਨੂੰ ਇਹ ਭਾਜੀ, ਇਹ ਇਸਲਾਮਿਕ ਕਿਰਪਾਨਾਂ ਨੇ ਸਾਰੀਆਂ ਤਲਵਾਰਾਂ। ਜਿੱਦਾਂ ਚੰਨ ਪਹਿਲੇ ਦਿਨ ਨਿਕਲਦਾ ਏਦਾਂ ਹੁੰਦਾ, ਫਿਰ ਥੋੜਾ ਮੁੜਦਾ ਜਾਂਦਾ, ਫਿਰ ਮੁੜਦਾ ਵੱਡਾ ਏਦਾਂ, ਫਿਰ ਇਹ ਗੋਲ ਹੋ ਜਾਂਦਾ ਚੰਨ। ਇਹ ਚੰਨ ਤਰਸ ਦੀਆਂ ਬਣਾਈਆਂ ਨੇ। ਤੇ ਇਹ ਬੰਦੂਕਾਂ, ਕਿਆ ਕਮਾਲ ਦੀ ਚੀਜ਼ਾਂ ਪਈਆਂ ਨੇ ਉਸ ਟਾਈਮ ਦੇ। ਸਾਰੇ ਔਜ਼ਾਰ ਇੱਥੇ ਲਾ ਰੱਖੇ ਨੇ ਉਹਨਾਂ ਨੇ। ਇਹ ਬੰਦੂਕਾਂ ਵੱਡੀਆਂ, ਕਰੋ ਇਹ ਇਸ ਤਰ੍ਹਾਂ ਤਲਵਾਰਾਂ, ਇਹ ਵੀ ਜੰਗੀ ਔਜ਼ਾਰ ਹੀ ਨੇ, ਹਾਂ। ਆਈ ਥਿੰਕ ਇਹ ਘੋੜਿਆਂ ਦੀਆਂ ਹੋਣਗੀਆਂ ਕੁਛ। ਪੂਰਬੀ ਸਾਖਤ ਕੀ ਸੰਗੀਨ ਨਾ, ਪੂਰਬੀ ਨਹੀਂ, ਸੌਰੀ, ਯੂਰਪੀ। ਉਹ ਇੰਗਲਿਸ਼ ਚ ਬਾਅਦ ਚ ਪਤਾ ਲੱਗਾ ਇੱਧਰ ਵੀ ਆ ਕੇ। ਇੱਥੇ ਜੰਗੀ ਸਮਾਨ ਘੋੜਿਆਂ ਤੇ ਬਹਿ ਕੇ ਜਿਹੜਾ ਪਾਉਂਦੇ ਹੁੰਦੇ ਸੀ। ਜਲਦੀ ਬਣਾ ਲੈਣਾ ਜਦੋਂ ਉਹਨਾਂ ਨੂੰ ਬਣਾ ਜਲਦੀ ਕਰ ਜਲਦੀ ਬਸ ਸਾਰਾ ਕੁਝ ਬਣਾ ਬਹੁਤ ਕੁਛ ਵੇਖਣ ਵਾਲਾ ਬਾਬੇ ਇੱਧਰ। ਤੇ ਇਹ ਸਾਈਡ ਤੇ, ਓਏ ਇੱਕ ਮਿੰਟ ਬੱਚੇ ਨੇ ਸ਼ੋਰ ਨਾ ਕਰ। ਤੇ ਮਹਾਰਾਜਾ ਰਣਜੀਤ ਸਿੰਘ ਦੀ, ਅੱਛਾ, ਇਹ ਜਿਹੜੀ ਘੋੜੀ ਹੈ ਨਾ ਬੇਟਾ, ਇੱਧਰ ਹੋਣਾ, ਮਹਾਰਾਜਾ ਰਣਜੀਤ ਸਿੰਘ ਦੀ ਪਿਆਰੀ ਘੋੜੀ ਹਸਬੇ ਲਾਲਾ। ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਨੇ ਉਹਦੇ ਪਿੱਛੇ 10,000 ਬੰਦਾ ਵੜ ਛੱਡਿਆ ਸੀ। ਉਹ ਭਾਜੀ ਇਹ ਘੋੜੀ ਦੀ ਬੜੀ ਲੰਬੀ ਦਾਸਤਾਨ ਹੈ। ਇਹ ਸੁਣਾਓ ਨਾ ਮਾੜੀ। ਮੇਰਾ ਖਿਆਲ ਹੈ ਬਾਹਰ ਇੱਕ ਘੋੜੀ ਆਸੀ ਹੋਏਗੀ ਜਿਹਦੇ ਪਿੱਛੇ ਐਨੇ ਬੰਦੇ ਬਣੇ ਹੋਏਗੇ। ਹਸਬੇ ਲਾਲਾ ਮਹਾਰਾਜ ਸਾਹਿਬ ਨੂੰ ਬਹੁਤ ਪਸੰਦ ਸੀ, ਹੈਨਾ। ਇੱਕ ਦਿਨ ਕਹਿੰਦੇ ਨੇ ਕਿ ਮਹਾਰਾਜ ਸਾਹਿਬ ਇਹਦੇ ਤੇ ਨਾ ਕਿਸੇ ਨੂੰ ਸਵਾਰੀ ਨਹੀਂ ਕਰਨ ਦਿੰਦੇ ਸਨ। ਕਹਿੰਦੇ ਨੇ ਕਿ ਮਹਾਰਾਜ ਸਾਹਿਬ ਇੱਕ ਦਫਾ ਬੈਠੇ ਦੇ ਸਨ ਤੇ ਮਹਾਰਾਜ ਖੜਕ ਸਿੰਘ ਐਵੇਂ ਪੁੱਛੇ ਬਗੈਰ ਮਹਾਰਾਜ ਸਾਹਿਬ ਤੇ ਘੋੜੀ ਲੈ ਗਏ। ਮਹਾਰਾਜ ਸਾਹਿਬ ਨੂੰ ਪਤਾ ਚੱਲਿਆ ਕਿ ਮਹਾਰਾਜ ਖੜਕ ਸਿੰਘ ਘੋੜੀ ਲੈ ਗਏ ਨੇ, ਹੈ। ਕਹਿੰਦੇ ਨੇ ਮਹਾਰਾਜ ਸਾਹਿਬ ਗੁੱਸੇ 'ਚ ਆਏ, ਕਿਹਾ ਕਿ ਖੜਕ ਸਿੰਘ ਸ਼ਾਮਾਂ ਤੋਂ ਪਹਿਲੇ ਸਾਡੀ ਰਿਆਸਤ 'ਚੋਂ ਬਾਹਰ ਨਿਕਲ ਜਾਣ। ਅਸੀਂ ਇਹਨਾਂ ਨੂੰ ਪੰਜਾਬ ਬਦਲ ਕਰ ਦਿੱਤਾ। ਪੰਜਾਬ, ਇਹ ਘੋੜੀ ਇਹ ਹੈਗੀ ਸੀ ਪਸ਼ਾਵਰ ਦਾ ਹਾਕਮ ਸੀ ਜਿਹੜਾ ਸੁਲਤਾਨ ਮੁਹੰਮਦ, ਉਹਦੇ ਕੋਲ ਸੀ ਇਹ ਘੋੜੀ। ਹਾਂ, ਇਸ ਘੋੜੀ ਦਾ ਜੀ ਅਫਗਾਨ ਆਪਣਾ ਇਰਾਨ ਦੇ ਜਿਹੜੇ ਸ਼ਾਹ ਮਿਸਰ ਦੇ ਸ਼ਾਹ ਸੀ ਨਾ, ਉਹਨੇ 50,000 ਰੁਪਇਆ ਤੇ ਸਾਲਾਨਾ ਜਗੀਰ ਉਹਨੂੰ ਆਫਰ ਕਰਾਈ ਕਿ ਘੋੜੀ ਮੈਨੂੰ ਦੇ ਦੇ। ਇਸ ਘੋੜੀ ਦੇ ਤਹਿਰਾਨ ਤੱਕ, ਇਰਾਨ ਤੱਕ ਤੇ ਫਾਰਸ ਤੱਕ ਚਰਚੇ ਸਨ, ਤੇ ਉਹ ਨਹੀਂ ਸੀ ਦਿੰਦਾ। ਤੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਟੈਕਸ ਕਲੈਕਟਰ ਸੀ ਉੱਥੇ। ਤੇ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਿਆ ਵੀ ਤੇਰੇ ਕੋਲ ਇੱਕ ਘੋੜੀ ਹੈ ਬੜੀ ਸੋਹਣੀ, ਜਿਹਦਾ ਨਾਂ ਹੈ ਹਸਬੇ ਲਾਲਾ, ਤੇ ਘੋੜੀ ਮੈਨੂੰ ਦੇ ਦੇ। ਉਹਨੇ ਕਿਹਾ ਜੀ ਮੇਰੇ ਕੋਲ ਘੋੜੀ ਕੋਈ ਨਹੀਂ ਗੀ।
ਤੇ ਉਹਨੇ ਕਿਹਾ ਚਲੋ ਠੀਕ ਹੈ। ਉਹਦਾ ਹੀ ਮੁੰਡਾ ਨਾ ਇੱਥੇ ਮਹਾਰਾਜੇ ਦੇ ਦਰਬਾਰ ਦੇ ਵਿੱਚ ਕੰਮ ਕਰਦਾ ਸੀ। ਉਹ ਇੱਕ ਦਿਨ ਕਿਤੇ ਗੱਲ ਹੋਈ, ਮਹਾਰਾਜਾ ਰਣਜੀਤ ਸਿੰਘ ਆਪਦੇ ਘੋੜਿਆਂ ਦੇ ਵਿੱਚ ਨਿਕਲੇ ਨਾ, ਤੇ ਘੋੜਾ ਆ ਕੇ ਖੜਾ ਸੀ। ਤੇ ਉਹ ਬੱਚੇ ਨੇ ਕਿਹਾ, ਉਹਨੇ ਕਿਹਾ ਇਸ ਘੋੜੇ ਦੀ ਪਿੱਠ ਸਾਡੀ ਹਸਬੇ ਲਾਲਾ ਵਰਗੀ ਹੈ। ਉਹਨੇ ਕਿਹਾ ਹਸਬੇ ਲਾਲਾ ਤੁਹਾਡੇ ਕੋਲ ਹੈਗੀ? ਉਹਨੇ ਕਿਹਾ ਹਾਂ ਸਾਡੇ ਕੋਲ ਹੈਗੀ ਹੈ। ਉਹਨੇ ਕਿਹਾ ਤੇਰਾ ਅੱਬਾ? ਤੇ ਕਹਿੰਦਾ ਕੋਈ ਨਹੀਂ, ਕਹਿੰਦਾ ਮੇਰਾ ਅੱਬਾ ਝੂਠ ਮਾਰਦਾ। ਉਹਨੇ ਫਿਰ ਬੰਦੇ ਭੇਜਤੇ, ਉਹਨੇ ਕਿਹਾ ਜਾਓ ਘੋੜੀ ਲੈ ਕੇ ਆਓ। ਤੇ ਉਹ ਫਿਰ ਗਿਆ ਜੀ, ਤੇ ਅੱਗੋਂ ਉਹਨਾਂ ਕਿਹਾ ਜੀ ਘੋੜੀ ਮਰ ਗਈ। ਅੱਛਾ, ਉਹ ਕੁਛ ਟਾਈਮ ਲੰਘਿਆ, ਫਿਰ ਪਤਾ ਲੱਗ ਗਿਆ ਜੀ ਘੋੜੀ ਹੈਗੀ ਹੈ, ਮਰੀ ਨਹੀਂ ਹੈ, ਇਹਦੇ ਕੋਲੇ ਹੀ ਹੈ। ਫਿਰ ਉਹਨੇ ਇੱਥੋਂ ਬੰਦੇ ਭੇਜੇ, ਫੌਜ ਭੇਜੀ, ਜੱਥਾ ਭੇਜਿਆ ਨੌਨਿਹਾਲ ਸਿੰਘ ਦੇ ਨਾਲ। ਉਹਨੇ ਕਿਹਾ ਜਾਓ ਜੀ ਘੋੜੀ ਲੈ ਕੇ ਆਉਣੀ ਤੁਸੀਂ, ਜਿੱਦਾਂ ਵੀ ਲੈ ਕੇ ਆਏ। ਇਹ ਗਿਆ, ਉੱਥੇ ਲੜਾਈ ਹੋਈ, ਫਾਈਟ ਹੋਈ 2-3 ਦਿਨ ਇਹਨਾਂ ਦੀ। ਲੜਾਈ ਦੇ ਵਿੱਚ ਕਾਫੀ ਬੰਦੇ ਉਹਨਾਂ ਦੇ ਮਰੇ, ਕੁਝ ਇਹਨਾਂ ਦੇ ਵੀ ਜ਼ਖਮੀ ਹੋਏ। ਉਸ ਤੋਂ ਬਾਅਦ ਨਾ ਇਹ ਵਾਪਸ ਆ ਗਿਆ, ਦੁਬਾਰਾ ਫਿਰ ਗਿਆ। ਉਸ ਟਾਈਮ ਤੱਕ ਨਾ ਜਦੋਂ ਦੁਬਾਰਾ ਗਿਆ ਤੇ ਕੋਈ ਕਹਿੰਦਾ ਕਿ ਸੁਲਤਾਨ ਜਿਹੜਾ ਸੀ ਨਾ, ਸੁਲਤਾਨ ਬਰਾਕਜ਼ਈ ਸੀ ਕਬੀਲਾ। ਸੁਲਤਾਨ ਬਰਾਕਜ਼ਈ ਜਿਹੜਾ ਉਹ ਤਖਤ ਛੱਡ ਕੇ ਨੱਸ ਗਿਆ ਸੀ। ਕਈ ਲੋਕ ਹਿਸਟੋਰੀਅਨ ਇਹ ਕਹਿੰਦੇ ਨੇ, ਕਈ ਹਿਸਟੋਰੀਅਨ ਇਹ ਕਹਿੰਦੇ ਨੇ ਕਿ ਉਹਦੇ ਜਿਹੜਾ ਕਬੀਲਾ ਸੀ ਉਹਨਾਂ ਨੇ ਕਿਹਾ ਸੀ ਵੀ ਤੂੰ ਨਾ ਘੋੜੀ ਉਹਨੂੰ ਦੇ ਦੇ, ਤੂੰ ਇਸ ਘੋੜੀ ਪਿੱਛੇ ਇੰਨੇ ਬੰਦੇ ਮਰਵਾਈ ਜਾਣਾ, ਸਾਡਾ ਅੱਧਾ ਕਬੀਲਾ ਤੂੰ ਮਰਵਾਤਾ, ਤੂੰ ਬੇਵਕੂਫ ਹੈ, ਘੋੜੀ ਦੇ ਦੇ ਮਹਾਰਾਜੇ ਨੂੰ। ਤੇ ਉਹਨੇ ਨਹੀਂ ਦਿੱਤੀ ਉਹਨੂੰ, ਉਹਨਾਂ ਨੇ ਕਬੀਲੇ ਵਾਲਿਆਂ ਨੇ ਇਲਾਕਾ ਬਦਲ ਕਰਤਾ ਵੀ ਤੂੰ ਨੱਸ ਜਾ। ਉਹਦੀ ਥਾਂ ਤੇ ਉਹਦਾ ਭਰਾ ਸੀ ਅਹਿਮਦ ਯਾਰ ਬਰਾਕਜ਼ਈ, ਉਹ ਕੁਰਸੀ ਤੇ ਬਹਿ ਗਿਆ। ਜਦੋਂ ਦੁਬਾਰਾ ਗਿਆ ਤੇ ਇਹਨਾਂ ਉਹਦੇ ਕੋਲ ਘੋੜੀ ਲੈ ਲਈ। ਫਿਰ ਜਦੋਂ ਇਹ ਘੋੜੀ ਲਈ ਤੇ ਫਿਰ ਇਸ ਘੋੜੀ ਨੂੰ ਜਿਵੇਂ ਲਾਹੌਰ ਲਿਆਂਦਾ ਗਿਆ, ਉਹਦਾ ਵੀ ਇੱਕ ਆਪਣਾ ਇਤਿਹਾਸ ਹੈ ਭਾਜੀ। ਪੂਰਾ ਸ਼ਹਿਰ ਸਜਿਆ, 500 ਜੱਥਾ ਲਾਇਆ ਗਿਆ, 500 ਜੱਥਾ ਬੰਦਿਆਂ ਦਾ ਜਿਹੜਾ ਇਸ ਘੋੜੀ ਦੀ ਸਿਕਿਉਰਿਟੀ ਵਾਸਤੇ। ਔਰ ਉਸ ਤੋਂ ਬਾਅਦ ਪੂਰੇ ਲਾਹੌਰ ਦੀਆਂ ਸੜਕਾਂ ਧੋਤੀਆਂ ਗਈਆਂ, ਔਰ ਪੂਰੇ ਗੇਟ ਸਜਾਏ ਗਏ, ਔਰ ਇਹਦੇ ਪੈਰਾਂ ਤੱਕ ਤਕਰੀਬਨ ਨਾ ਕਹਿ ਲਓ ਕਿ ਇੰਨਾ ਮਿੱਟੀ ਦਾ ਜ਼ਰਾ ਵੀ ਨਹੀਂ ਸੀ। ਮਹਾਰਾਜੇ ਨੇ ਕਿਹਾ ਵੀ ਉੱਡ ਕੇ ਧੂੜ ਨਥਨਿਆਂ 'ਚ ਨਾ ਪੈ ਜਾ ਨੱਕ 'ਚ। ਤੇ ਫਿਰ ਹਸਬੇ ਲਾਲਾ ਨਿਚੋਰ ਸਾਹਿਬ ਉਹਨੇ ਕੋਹੀਨੂਰ ਜਿਹੜਾ ਆਪਦੇ ਗੁੱਟ ਤੇ ਬੰਨਿਆ ਸੀ ਉਹ ਇਹਦੇ ਗਲ 'ਚ ਪਾਤਾ। ਜਿਹੜਾ ਆਪਣੇ ਗੁੱਟ ਤੇ ਬੰਨਿਆ ਸੀ ਕੋਹੀਨੂਰ, ਉਹ ਹਸਬੇ ਲਾਲਾ ਦੇ ਗਲ 'ਚ ਉਹਨੇ ਪਾਤਾ। ਤੇ ਫਿਰ ਕਹਿੰਦੇ ਜਦੋਂ ਹਸਬੇ ਲਾਲਾ ਉਹਦੇ ਕੋਲ ਰਹੀ ਬੜਾ ਟਾਈਮ, ਤੇ ਕਿਸੇ ਹੋਰ ਨੂੰ ਸਵਾਰੀ ਨਹੀਂ ਸੀ ਕਰਨ ਦਿੰਦੀ, ਸਿਰਫ ਮਹਾਰਾਜਾ ਬਹਿੰਦਾ ਸੀ। ਤੇ ਉਹ ਜਦੋਂ ਸੁਲਤਾਨ ਬਰਾਕਜ਼ਈ ਕੋਲੇ ਸੀ ਉਦੋਂ ਵੀ ਕਿਸੇ ਨੂੰ ਨਹੀਂ ਸੀ ਬਹਿਣ ਦਿੰਦੀ। ਲੇਕਿਨ ਕਹਿੰਦੇ ਜਦੋਂ ਇਹਨੂੰ ਦਰਬਾਰ ਦੇ ਵਿੱਚ ਐਂਟਰ ਕੀਤਾ ਗਿਆ ਤੇ ਇਹਦੇ ਮਹਾਰਾਜਾ ਲਾਗੇ ਗਿਆ ਤੇ ਇਹਨੇ ਪਛਾੜਾਂ ਮਾਰੀਆਂ। ਉਹਨੇ ਤਰੀਕਦਾਨ ਦੱਸਦੇ ਨੇ ਕਿ ਉਹਨੇ ਕੰਨ ਦੇ ਵਿੱਚ ਕੁਛ ਕਿਹਾ ਇਹਦੇ, ਤੇ ਇਹ ਨਿਸਲ ਹੋ ਗਈ, ਉਹ ਮੁੜ ਕੇ ਬਹਿ ਗਿਆ। ਤੇ ਮੁੜ ਕੇ ਕਹਿੰਦੇ ਜਦੋਂ ਇਹ ਮਰੀ ਹੈ ਇਹਦੇ ਗਮ ਦੇ ਵਿੱਚੋਂ 6 ਮਹੀਨੇ ਮਹਾਰਾਜਾ ਮੰਜੀ ਤੋਂ ਨਹੀਂ ਸੀ ਉੱਠਿਆ, ਵੀ ਐਡਾ ਉਹਨੂੰ ਦੁੱਖ ਸੀ ਕਿ ਹਸਬੇ ਲਾਲਾ। ਭਾਜੀ ਮਹਾਰਾਜਾ ਖੜਕ ਸਿੰਘ ਨੂੰ ਨਾ ਉਹਨਾਂ ਨੇ ਕਿਹਾ ਕਿ ਮਤਲਬ ਨਾ ਪੰਜਾਬ ਤੋਂ ਬਦਲ ਕਰ ਦਿਓ। ਕਹਿੰਦੇ ਨੇ ਕਿ ਉਸ ਸਮੇਂ ਨਾ ਫਕੀਰ ਨੂਰੁੱਦੀਨ ਸਾਹਿਬ ਕੋਲ ਬੈਠੇ ਦੇ ਸਨ, ਤੇ ਫਕੀਰ ਸਾਹਿਬ ਨੇ ਉਹਨੂੰ ਕਹਿਣ ਲੱਗੇ, ਦੇਖਿਆ ਫਕੀਰ ਸਾਹਿਬ ਸੁਣਿਆ ਤੁਸੀਂ ਖੜਕ ਸਿੰਘ ਨੇ ਕੀ ਕੀਤਾ? ਉਹਨਾਂ ਨੇ ਕਿਹਾ ਕੀ ਕੀਤਾ? ਉਹਨਾਂ ਨੇ ਕਿਹਾ ਮੇਰੀ ਘੋੜੀ ਤੇ ਬਹਿ ਗਿਆ ਹੈ ਤੇ ਮੈਂ ਉਹਨੂੰ ਕੱਢ ਦਿੱਤਾ ਹੈ। ਤੇ ਕਹਿੰਦੇ ਨੇ ਕਿ ਹਾਂ ਸਹੀ ਕੀਤਾ, ਉਹਦੇ ਕਿਹੜੇ ਪਿਓ ਦੀ ਸੀ? ਫਕੀਰ ਸਾਹਿਬ ਕਹਿੰਦੇ ਘੋੜੀ ਕਿਹੜੀ ਉਹਦੇ ਪਿਓ ਦੀ ਸੀ, ਹੈਨਾ? ਤੇ ਮਹਾਰਾਜ ਸਾਹਿਬ 1 ਮਿੰਟ ਦੇਖ ਕੇ ਨਾ ਤੇ ਉਹਨਾਂ ਨੂੰ ਹੱਸ ਪਏ, ਕਹਿੰਦੇ ਯਾਰ ਘੋੜੀ ਤੇ ਉਹਦੇ ਪਿਓ ਦੀ ਸੀ, ਤੇ ਫਿਰ ਤੁਸੀਂ ਐਵੇਂ ਕੱਢਿਆ। ਤੇ ਫਿਰ ਕਹਿੰਦੇ ਨੇ ਕਿ ਚੰਮ ਉਹਦਾ ਹੀ ਹੈ, ਤੇ ਵਿੱਚ ਉਹਨੂੰ ਇਹਨਾਂ ਨੇ ਸਟੈਚ ਕਰਕੇ ਨਾ ਦਿੱਤੇ ਫਿਰ ਲਾਤਾ। ਇਹ ਕਹਿੰਦੇ ਨੇ ਸਟੋਰੀ। ਇਹ ਜਿਹੜੇ ਸ਼ਸਤਰ ਲੱਗੇ ਦੇ ਨੇ ਨਾ ਜਿੰਨੇ ਨੇ, ਇਹ ਮਹਾਰਾਜਾ ਸਾਹਿਬ ਦੇ ਪਰਸਨਲ ਠੀਕ ਹੈ। ਇਹ ਕਿਰਪਾਨ ਹੈ, ਬਰਛਾ ਹੈ, ਤੇ ਕੁਲਹਾੜਾ। ਔਰ ਇਹ ਹਿਸਟਰੀ ਦੀ ਪਹਿਲੀ ਘੋੜੀ ਹੈ ਭਾਈ ਜਿਹਦੇ ਪਿੱਛੇ 10,000 ਬੰਦਾ ਮਰਿਆ। ਔਰ ਭਾਜੀ ਇਹ ਬੰਦੂਕ ਬੜੀ ਮਜ਼ੇਦਾਰ ਜੇ ਹੈ ਆ ਵੱਡੀ। ਹਾਂ, ਇਹ ਜਿਹੜਾ ਅਸੀਂ ਜਿਹੜਾ ਸੁਣਿਆ ਨਾ ਕਿ ਆਪਣਾ ਕਿਸੇ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਉਣਾ, ਉਹ ਨਹੀਂ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਉਣੀ। 3-4 ਮੋਢਿਆਂ ਅੱਛਾ ਭਾਈ ਇਹਨੂੰ ਨਾ ਦੇਖ ਲਓ। ਹੁਣ ਬਾਹਰ ਚੱਲਦੇ ਆਂ, ਬਾਹਰ ਦਾ ਤੁਹਾਨੂੰ ਵਿਜ਼ਿਟ ਕਰਾਉਂਦੇ ਆ। ਲੋ ਜੀ ਹੁਣ ਆ ਗਏ ਉੱਪਰ। ਅਸੀਂ ਹਸਬੇ ਲਾਲਾ ਦੇ ਕੋਲੋਂ ਗੇੜੇ ਕੱਢਦੇ ਤੇ ਮਾਈ ਜਿੰਦਾ ਦੇ ਘਰ। ਇਹ ਆ ਜੀ ਮਾਈ ਜਿੰਦਾ ਦਾ ਘਰ। ਮਾਈ ਜਿੰਦਾ ਚਾਹ ਚੂ ਪਿਆਓ ਸਾਨੂੰ ਕਿ ਤੇਰੇ ਪੁੱਤ ਆ ਕਿ ਚਾਹ ਚੂ ਪਿਆ ਹਨ। ਇਹ ਵੀ ਸਿੱਖ ਇਤਿਹਾਸ ਦੀ ਸਭ ਤੋਂ ਖੂਬਸੂਰਤ ਪੇਂਟਿੰਗ, ਸਭ ਤੋਂ ਖੂਬਸੂਰਤ ਪੇਂਟਿੰਗ। ਹਾਏ 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 ਕੀ ਤੁਸੀਂ ਕਹਿੰਦੇ ਤਸੱਵਰ ਕਰੋ ਮਹਾਰਾਜ ਦਾ ਦਰਬਾਰ ਕਿਸ ਤਰ੍ਹਾਂ ਹੋਏਗਾ। ਇਹ ਦਰਬਾਰ ਹੈਗਾ, ਤਸੱਵਰ ਕਰੋ। ਹਾਂ ਸੁਪਰ। ਭਾਜੀ ਉਹ ਮਹਾਰਾਜਾ ਰਣਜੀਤ ਸਿੰਘ ਬੈਠੇ ਨੇ, ਹਾਂ, ਕਿਸੇ ਨੂੰ ਦਾਨ ਪੁੰਨ ਕਰ ਰਹੇ ਹਨ। ਸੋਨੇ ਦੀਆਂ ਚੱਕੀਆਂ ਆ ਗਈਆਂ ਨਾਲ ਮਹਾਰਾਜਾ ਖੜਕ ਸਿੰਘ ਬੈਠੇ ਨੇ। ਇਹ ਮਹਾਰਾਜਾ ਦਲੀਪ ਸਿੰਘ ਦਾ ਬਚਪਨ ਹੈ। ਹਾਂ ਬਚਪਨ ਹੈ, ਬੜਾ ਸੋਹਣਾ ਸੀ ਯਾਰ। ਹਾਂ ਇਹ ਦੇਖੋ ਜੀ, ਇਹ ਕਿੰਨਾ ਕੁਛ, ਇਹ ਨਕਰਾਈ ਮਾਡਲ ਦੇ ਭਾਜੀ ਹੈ ਨਾ, ਲਾਈਕ ਇਹ ਦੇਖੋ ਜਰਾ ਸਿਲਵਰ ਮਾਡਲ ਵੀ ਇਹਨੂੰ ਕਹਿੰਦੇ ਨੇ। ਹਾਂ ਤੁਸੀਂ ਇਹ ਮਹਾਰਾਜਾ ਸਾਹਿਬ ਉੱਤੇ ਬੈਠੇ ਦੇ ਨੇ। ਉੱਤੇ ਭਾਜੀ ਜੈਟ ਸਿਕਿਉਰਿਟੀ ਦਾ ਸੁਣਿਆ ਨਾ, ਹੈ ਨਾ, ਲਾਈਕ ਕਮਾਂਡੋ ਫੋਰਸ ਆਸੇ ਪਾਸੇ ਮਹਾਰਾਜਾ ਸਾਹਿਬ ਦੀ ਸਿਕਿਉਰਿਟੀ ਚੈੱਕ ਕਰਨਾ। ਇਹ ਮਹਾਰਾਜਾ ਸਾਹਿਬ ਬੈਠੇ ਦੇ ਨੇ,
ਇਹ ਅੱਗੇ ਬੰਦਾ ਬੈਠਾ ਦਾ ਜਿਹੜਾ ਹਾਥੀ ਨੂੰ ਕੰਟਰੋਲ ਕਰ ਰਿਹਾ ਹੈ ਮਹਾਬਲ। ਇਹ ਭਾਜੀ ਪਿੱਛੇ ਦੇਖੋ ਇੱਕ ਬੰਦਾ ਤੇ ਤਾਂ ਕਿ ਕੋਈ ਜਿੱਦਾਂ ਬਿਮਾਰ ਕਿਤੇ ਨਹੀਂ ਹੋ ਜਾਏ। ਉਹ ਕਿੱਡਾ ਅਲਰਟ ਇੱਕ ਹੱਥ ਦੇ ਨਾਲ ਉਹਨੇ ਛਤਰੀ ਫੜੀ ਦੀ ਹੈ, ਦੂਜੇ ਹੱਥ ਦੇ ਨਾਲ ਉਹਨੇ ਛੁੜਾ ਫੜਿਆ ਦਾ, ਠੀਕ ਹੈ ਭਾਜੀ। ਇਹ ਦੇਖੋ ਹੈ ਨਾ, ਇਹ ਥੱਲੇ ਜਿਹੜੀ ਅਸੀਂ ਦੇਖਿਆ ਸੀ ਬਰਛਾ ਵੱਡਾ, ਇਹ ਇੱਕ ਉਹ ਦੇਖੋ, ਇਹ ਉਹ ਤੋਪ ਜਿਹੜੀ ਅਸੀਂ ਕਹਿ ਰਹੇ ਸਾਂ ਕਿ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਸਨ। ਲਾਈਕ ਉਹ ਕਿਉਂ ਐਡੀਆਂ ਵੱਡੀਆਂ ਤੋਪਾਂ ਸਨ ਹੈ ਨਾ, ਸੌਰੀ ਰਾਈਫਲ ਸਨ, ਤਾਂ ਕਿ ਕਿਸੇ ਕਿਸਮ ਦਾ ਕੋਈ ਅਟੈਕ ਨਾ ਹੋ ਸਕੇ ਤੇ ਲੋਕਾਂ ਨੂੰ ਉੱਤੇ ਰੋਬ ਵੀ ਪਵੇ ਹੈ ਨਾ। ਇੱਧਰ ਆ ਜਾਓ। ਹੁਣ ਇੱਕ ਪਾਸੇ ਅਸੀਂ ਉਹ ਦੇਖ ਲਿੱਤਾ, ਇੱਕ ਪਾਸੇ ਅਸੀਂ ਦੇਖੀਏ ਕਿ ਮਹਾਰਾਜ ਸਾਹਿਬ ਦੇ ਆਸੇ-ਪਾਸੇ ਨਿਹੰਗ ਫੌਜਾਂ ਜਿਹੜੀਆਂ ਸਨ, ਉਹ ਦੇਖੋ ਇਹ ਨਿਹੰਗ ਸਿੰਘ ਬੈਠੇ ਦੇ ਨੇ ਹੈ ਨਾ। ਉਹ ਉਹਨਾਂ ਦੀ ਮਾਂ ਇੱਕ ਨਿਹੰਗ ਸਿੰਘ ਨੇ, ਉਹਨਾਂ ਦੀ ਭਾਜੀ ਰਾਈਫਲ ਡਿੱਗ ਪਈ ਹੈ, ਉਹ ਕੁੱਤਾ ਰਾਈਫਲ ਮੂੰਹ 'ਚ ਪਾ ਕੇ ਤੇ ਨਿਹੰਗ ਸਿੰਘ ਨੂੰ ਫੜਾ ਰਿਹਾ ਹੈ, ਦੇਖਿਆ ਨਾ। ਠੀਕ ਹੈ, ਹਾਂ ਭਾਜੀ ਇਹ ਦੇਖ ਲਓ ਹੈ ਨਾ, ਇਹ ਉਹ ਨੇ ਜਿਹੜਾ ਮਹਾਰਾਜ ਸਾਹਿਬ ਦੇ ਅੱਗੇ ਨਗਾੜਾ ਵਜਾਉਂਦੇ ਸਨ ਹੈ ਨਾ। ਇਹ ਉਹ ਹੈ ਇਹ ਨਾਲ ਜਿਹੜਾ ਫੁਦਕ ਰਿਹਾ ਮਹਾਰਾਜ ਸਾਹਿਬ ਦੀ, ਉਹ ਕਿਰਪਾਨ ਲੈ ਕੇ ਬਿਲਕੁਲ ਤਿਆਰ ਹੈ ਹਾਂ। ਭਾਜੀ ਇਹ ਮਹਾਰਾਣੀ ਜਿੰਦ ਕੌਰ ਨੇ ਨਾ ਆਪਣੇ ਹੱਥ ਬਣਵਾਏ ਦੇ ਸਨ ਹੈ ਨਾ। ਲਾਈਕ ਉਸ ਸਮਿਆਂ 'ਚ ਵੀ ਕਹਿੰਦੇ ਨੇ ਮਹਾਰਾਣੀ ਨੂੰ ਬਹੁਤ ਸ਼ੌਕ ਸੀ ਆਪਣੇ ਹੱਥਾਂ ਦੇ ਬਾਰੇ ਨਾ, ਉਹ ਹੱਥ ਬਣਵਾਉਣ ਦਾ ਹੈ ਨਾ। ਸੋਹਣੇ ਹੱਥ ਐਡੇ ਸੋਹਣੇ ਸਨ। ਚਲੋ ਇਹ ਗੱਲ ਕੀ ਹੈ, ਮਹਾਰਾਜ ਸਾਹਿਬ ਮਹਾਰਾਣੀ ਜਿੰਦ ਕੌਰ ਦੀਆਂ ਉਂਗਲਾਂ ਫੜ ਕੇ ਨਾ ਬੜੀ ਦੇਰ ਘੁਮਾਉਂਦੇ ਰਹਿੰਦੇ ਸਨ। ਮਹਾਰਾਣੀ ਜਿੰਦ ਕੌਰ ਦੇ ਹੱਥ ਕਹਿੰਦੇ ਸਨ, ਮਹਾਰਾਣੀ ਜਿੰਦ ਕੌਰ ਆਪ ਵੀ ਬੜੇ ਖੂਬਸੂਰਤ ਸਨ, ਉਹਨਾਂ ਦੇ ਹੱਥ ਉਸ ਤੋਂ ਜ਼ਿਆਦਾ ਖੂਬਸੂਰਤ ਸਨ। ਇਹ ਉਹਨੇ ਆਪ ਬਣਵਾਏ ਸੀ ਜਿਉਂਦੇ ਹੋਇਆਂ। ਸਹੀ ਹੈ। ਇਸੇ ਤਰ੍ਹਾਂ ਬਾਕੀ ਸਾਰੀਆਂ ਸਿੱਖ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਪੇਂਟਿੰਗਸ ਨੂੰ ਨਿਹਾਲ ਸਿੰਘ ਦੀਆਂ, ਮਹਾਰਾਜਾ ਰਣਜੀਤ ਸਿੰਘ, ਉਹਦੀ ਫੈਮਿਲੀ ਦੀਆਂ, ਉਹਦੇ ਯੋਧਿਆਂ ਦੀਆਂ, ਉਹਦੇ ਜਿੰਨੇ ਜਰਨਲ ਕਰਨਲ ਸਨ, ਸਭ ਦੀਆਂ ਫੋਟੋਜ਼ ਇੱਥੇ, ਉਹਦੀ ਵਾਈਫ ਮਹਾਰਾਣੀ ਜਿੰਦ ਕੌਰ ਜੀ, ਸਾਰਿਆਂ ਦੀਆਂ ਫੋਟੋਜ਼ ਇੱਥੇ ਲੱਗੀਆਂ ਹੋਈਆਂ ਨੇ ਤੇ ਅਸੀਂ ਵਿਜ਼ਿਟ ਕਰ ਰਹੇ ਹਾਂ, ਦੇਖ ਰਹੇ ਹਾਂ। ਇਹ ਰਾਣਾ ਸਾਹਿਬ ਮਹਾਰਾਣੀ ਜਿੰਦ ਕੌਰ ਦਾ ਹਮਾਮ ਹੁੰਦਾ ਸੀ, ਜਿੱਥੇ ਉਹ ਤਰਾਵਸ਼ ਕਰਦੇ ਹੁੰਦੇ ਸੀ, ਮਤਲਬ ਕਿ ਨਹਾਉਂਦੇ ਹੁੰਦੇ ਸੀ। ਤਰਾਵਸ਼ ਅਰਬੀ ਦਾ ਲਫ਼ਜ਼ ਹੈ ਨਾ। ਅੱਛਾ ਰਾਣਾ, ਆਹ ਕੀ ਛਾਵਾਂ ਹੁੰਦੀਆਂ ਸੀ? ਭਾਜੀ ਪ੍ਰੋਪਰ ਕਮਰੇ ਸਨ ਬਸ ਸਮੇਂ ਦੇ ਨਾਲ ਡਿੱਗ ਦੇਗਾ। ਉਹ ਪਿੱਲਰ ਸਨ ਇਦਾਂ ਦੇ, ਉੱਥੇ ਸੀ ਪਿੱਲਰ ਦੇਖ ਕੇ ਆਇਆ। ਹਾਂ ਚਲੋ ਅੱਗੇ ਚੱਲਦੇ ਹਾਂ। ਮੋਤੀ ਮਸਜਿਦ ਦੇ ਅੱਗੇ ਖੜੇ ਆ। ਮੋਤੀ ਮਸਜਿਦ ਇਹ ਸਾਹਮਣੇ ਗੁੰਬਦ ਨਜ਼ਰ ਆ ਰਿਹਾ ਹੈ। ਹਾਂ ਇਹ ਮੋਤੀ ਮਸਜਿਦ ਹੈ, ਜਿੱਥੇ ਦੋ ਲੜਕੇ ਖੜੇ ਨੇ। ਭਾਜੀ ਇਹਦੀ ਹਿਸਟਰੀ ਬੜੀ ਮਜ਼ੇਦਾਰ ਹੈ। ਉਹ ਦਰਵਾਜ਼ਾ ਮਹਾਰਾਜਾ ਰਣਜੀਤ ਸਿੰਘ ਔਰ ਫਕੀਰ ਅਜ਼ੀਜ਼ੁਦੀਨ ਸਾਹਿਬ ਨਾਲ ਮੀਆਂ ਮੀਰ ਸਾਹਿਬ ਦੇ ਦਰਬਾਰ ਤੇ ਗਏ। ਉੱਥੋਂ ਦੁਆ ਅਰਦਾਸ ਕਰਕੇ ਬਾਹਰ ਨਿਕਲੇ ਤੇ ਇੱਥੇ ਲਾਹੌਰ 'ਚ ਹੈ ਸ਼ਾਲਾਮਾਰ ਬਾਗ, ਉੱਥੇ ਚਲੇ ਗਏ। ਮਹਾਰਾਜਾ ਸਾਹਿਬ ਦੇ ਕੋਲ ਨਾ ਫਾਈਨਾਂਸ ਦੀ ਬਹੁਤ ਪ੍ਰੋਬਲਮ ਹੋਈ ਦੀ ਸੀ। ਫੌਜੀਆਂ ਨੂੰ 3-3 ਮਹੀਨੇ ਹੋ ਗਏ ਸਨ, ਤਨਖਾਹਾਂ ਨਹੀਂ ਮਿਲੀਆਂ ਦੀਆਂ। ਸਹੀ। ਫੌਜ ਹਲਕਾ ਸਿਰ ਚੱਕਦੀ ਪਈ ਸੀ ਹਨਾ, ਲਾਈਕ ਕਿ ਜਿਵੇਂ ਬਗਾਵਤ ਜਾਂ ਕੁਛ ਕਰੀਏ ਕਰ ਰਹੀ ਸੀ ਹਨਾ। ਮਹਾਰਾਜਾ ਸਾਹਿਬ ਨੇ ਕਿਹਾ ਕਿ ਫਕੀਰ ਸਾਹਿਬ ਕੀ ਕਰੀਏ ਹਨਾ, ਸਮਝ ਨਹੀਂ ਆਉਂਦੀ। ਇਹਨੇ ਇਹਨੂੰ ਗੋਲੀ ਚੱਲੀ ਹਨਾ, ਤੇ ਨਾਲ ਨਾ ਘੋੜੇ ਦੇ ਮਤਲਬ ਇਸ ਤਰ੍ਹਾਂ ਦੀ ਆਵਾਜ਼ ਆਈ, ਘੋੜਾ ਲਾਈਕ ਘੋੜੇ ਦੀ ਆਵਾਜ਼ ਆਈ ਨਾ ਹਨਾ, ਤੇ ਘੋੜਾ ਉਛਲ ਰਿਹਾ ਸੀ। ਮਹਾਰਾਜ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਹਲਕੀ ਹਲਕੀ ਬਾਰਿਸ਼ ਹੋ ਰਹੀ ਸੀ। ਉਹਨੇ ਕਿਹਾ ਮਹਾਰਾਜ ਸਾਹਿਬ ਇਸਲਾਮ ਦੇ ਵਿੱਚ ਨਾ ਬਾਰਿਸ਼ ਰਹਿਮਤ ਦੀ ਨਿਸ਼ਾਨੀ ਹੈ, ਘੋੜੇ ਦਾ ਮਤਲਬ ਇਸ ਤਰ੍ਹਾਂ ਕਰਨਾ ਔਰ ਗੋਲੀ ਦਾ ਚੱਲਣਾ ਨੇਕ ਸ਼ੁਗਨ ਹੈ, ਕੋਈ ਨਾ ਕੋਈ ਰਾਹ ਮਿਲੇਗੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 'ਚ ਨਾ ਇੱਕ ਮੁਗਲਾਂ ਦਾ ਇੱਕ ਬਵਰਚੀ ਸੀ, ਬਹੁਤ ਬੁੱਢਾ ਹੋ ਗਿਆ ਹੋਇਆ ਸੀ ਹਨਾ, ਤੇ ਉਹ ਮਹਾਰਾਜ ਸਾਹਿਬ ਨਾ ਆਪਣੀ ਦਸਤਰਖਾਨ ਤੇ ਬੈਠੇ ਵੀ, ਆਪਣੇ ਖਾਣੇ ਦੇ ਮੇਜ਼ ਤੇ ਬੈਠੇ ਹੋਈਆਂ ਜੋ ਵੀ ਸੀ ਹਨਾ, ਦਸਤਰਖਾਨ ਸੀ ਉਹਦੇ ਤੇ ਬੈਠ ਕੇ ਨਾ ਭਾਜੀ ਉਹੀ ਗੱਲਾਂ ਕਰ ਰਹੇ ਸਨ ਫਾਈਨਾਂਸ ਦੀਆਂ। ਉਹਨੇ ਕਿਹਾ ਮਹਾਰਾਜ ਸਾਹਿਬ ਮੈਨੂੰ ਪਤਾ ਮੁਗਲਾਂ ਦਾ ਖਜ਼ਾਨਾ ਕਿੱਥੇ ਆ। ਮਹਾਰਾਜ ਸਾਹਿਬ ਨੇ ਦਿਲ ਤੱਕਿਆ, ਮਹਾਰਾਜ ਸਾਹਿਬ ਨੇ ਕਿਹਾ ਕਿ ਕਿੱਥੇ ਆ। ਉਹਨੇ ਕਿਹਾ ਮੋਤੀ ਮਸਜਿਦ ਜਿੱਥੇ ਸਾਰੇ ਜੁੱਤੀਆਂ ਲਾਉਂਦੇ ਨੇ ਨਾ, ਉਹ ਸਾਹਮਣੇ ਮੋਤੀ ਮਸਜਿਦ, ਉੱਥੇ ਖਜ਼ਾਨਾ ਹੈ, ਜਿੱਥੇ ਆਪਾਂ ਜੋੜੇ ਲਾਣੇ ਆ ਮਸਜਿਦ 'ਚ ਜਾਣ ਵਾਲੇ, ਉੱਥੇ ਮੁਗਲਾਂ ਦਾ ਸਾਰਾ ਖਜ਼ਾਨਾ ਹੈ। ਮਹਾਰਾਜ ਸਾਹਿਬ ਆਪ ਖੜੇ ਹੋ ਕੇ, ਸਾਰੇ ਫਕੀਰ ਸਾਹਿਬ ਨੇ ਉਹ ਜਦੋਂ ਜਗ੍ਹਾ ਪਟਵਾਈ ਤੇ ਥੱਲੇ ਮੁਗਲਾਂ ਦਾ ਸਾਰਾ ਖਜ਼ਾਨਾ ਲੱਭਿਆ। ਉਸੇ ਖਜ਼ਾਨੇ ਦੇ ਸਿਰ ਤੇ ਮੁਲਤਾਨ ਫਤਿਹ ਆਇਆ, ਤੇ ਜਦੋਂ ਮੁਲਤਾਨ ਫਤਿਹ ਹੋ ਗਿਆ ਨਾ, ਫਿਰ ਕਹਿੰਦੇ ਨੇ ਕਿ ਫਤਿਹ ਨੇ ਖਾਲਸਾ ਰਾਜ ਦਾ ਮੂੰਹ ਵੇਖ ਲਿੱਤਾ ਸੀ। ਫਿਰ ਜਿੱਧਰ ਖਾਲਸਾ ਗਿਆ, ਖਾਲਸਾਈ ਫੌਜਾਂ ਗਈਆਂ, ਉੱਥੇ ਛੋਟੀਆਂ ਵੱਡੀਆਂ ਮੱਲਾਂ ਮਾਰਦੀਆਂ ਗਈਆਂ। ਮੁਲਤਾਨ ਤੋਂ ਬਾਅਦ ਜਿੱਤਿਆ ਭਾਜੀ ਕਸ਼ਮੀਰ, ਫਿਰ ਪਸ਼ਾਵਰ, ਫਿਰ ਜਮਰੋਦ, ਉਧਰ ਸ਼ੁਰੂ ਹੋਇਆ ਇੱਥੇ ਜਿਹੜਾ ਖਜ਼ਾਨਾ ਨਿਕਲਿਆ ਸੀ ਨਾ ਮਸਜਿਦ ਦੇ, ਜਿੱਥੇ ਲਾਈਕ ਅਸੀਂ ਜੋੜੇ ਲਾਣੇ ਆ, ਉੱਥੇ ਜਿਹੜਾ ਖਜ਼ਾਨਾ, ਉੱਥੋਂ ਫਿਰ ਮੁਲਤਾਨ ਫਤਿਹ ਹੋਇਆ। ਫਿਰ ਉਹਦੇ ਕਹਿੰਦੇ ਨੇ ਕੈਸੀ ਮਜ਼ੇਦਾਰ ਗੱਲ ਹੈ ਯਾਰ ਦੋਸਤੋ। ਤੇ ਬਸ ਚੱਲਦੇ ਆ ਨਾਲ ਹੋਰ ਵੀ ਤੁਹਾਨੂੰ ਵਿਖਾਉਨੇ ਆ। ਕੀ ਕਹੀਏ, ਮੈਨੂੰ ਸਮਝ ਨਹੀਂ ਆਉਂਦੀ, ਸ਼ਬਦ ਨਹੀਂ ਹੈਗੇ ਸੱਚੀ ਦੇਖਦੇ। ਇਹ ਹਕੀਕਤ ਹੈ ਕਿ ਖਾਬ ਹੈ? ਪਹਿਲਾਂ ਮੈਨੂੰ ਇਹ ਦੱਸੋ। ਪਤਾ ਨਹੀਂ ਕੀ ਆ ਵੀਡੀਓ ਆ ਜਿਹੜਾ ਸੂਰਜ ਡੁੱਬਣ ਦਿਆ ਨਾ, ਇਹ ਬਾਅਦ ਚ
ਸੱਚੀ ਮਤਲਬ ਕੀ ਕਰਦਾ ਕਿ ਸਿਰਫ ਇੱਥੇ ਹੀ। ਕਾਸ਼ ਆ ਨਜ਼ਾਰਾ ਜਿਹੜਾ ਨਾ ਮਤਲਬ ਕੈਮਰੇ 'ਚ ਉਹ ਨਹੀਂ ਦੇਖ ਕੈਮਰੇ 'ਚ ਕੁਝ ਨਹੀਂ ਪਤਾ ਲੱਗਣ ਦਿਆ। ਕੀ ਕਰਨ ਡਿਆ ਜਿੰਨਿਆਂ ਨੂੰ ਮੈਂ ਜਾਣਦਾ ਮੈਂ ਸਾਰਿਆਂ ਨੂੰ ਦਿਖਾ ਪਾਉਂਦਾ ਕਿ ਅਸੀਂ ਇਸ ਵੇਲੇ ਕੀ ਮਹਿਸੂਸ ਕਰ ਰਹੇ ਹਾਂ। ਮੈਨੂੰ ਲੱਗਦਾ ਆਪਾਂ ਜਿੰਨੇ ਸਫ਼ਰ ਕੀਤਾ ਨਾ ਫੋਟੋਆਂ ਫਾਟੋਆਂ ਵੀ ਨਹੀਂ ਆਪਣੇ ਤੋਂ ਸਹੀ ਤਰੀਕੇ ਨਾਲ ਖਿੱਚੀਆਂ ਗਈਆਂ, ਵੀਡੀਓ ਵੀ ਨਹੀਂ ਬਣੀਆਂ, ਇਹ ਸਿਰਫ ਜ਼ਹਿਨ 'ਚ ਹੀ ਆ। ਇਹ ਸਾਡੇ ਕੋਲ ਦਿਲ ਖੋਲ ਕੇ ਵੇਖ ਕੇ ਫੇਰੀ ਆ। ਇਹ ਮੈਨੂੰ ਲੱਗਦਾ ਜਦੋਂ ਕੋਈ ਪੁੱਛਿਆ ਕਰੂਗਾ ਨਾ ਤੇ ਆਪਾਂ ਇਕੱਠੇ ਹੋਇਆ ਕਰਾਂਗੇ ਵੀ ਕਿਦਾਂ ਦਾ, ਆਪਾਂ ਇੱਕ ਦੂਜੇ ਵੱਲ ਵੇਖ ਕੇ ਤੇ ਯਾਰ ਆ ਕਿਆ ਯਾਰ ਕੀ ਬੋਲੋਗੇ ਇਹਦੇ ਬਾਰੇ। ਔਰ ਇਹ ਸਿੱਖ ਰਾਜ ਇਹ ਸਿੱਖ ਰਾਜ ਹੈ ਜੀ, ਇਹ ਤਾਂ ਤਵਾਰੀਖ ਹੈ ਜੀ ਸਾਰੀ। ਇਹ ਉਹ ਬੋਲ ਆ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸਾ ਸਜਾਉਣ ਲੱਗਿਆਂ ਕੀਤੇ ਸੀ ਕਿ ਮੈਂ ਡਾਢਿਆਂ ਦੇ ਹੰਕਾਰ ਤੋੜਾਂਗਾ ਤੇ ਦੇਸ਼ ਦੇ ਮਜ਼ਲੂਮਾਂ ਦੇ ਕਿਰਤੀ ਕਿਸਾਨਾਂ ਦੇ ਹੱਥ 'ਚ ਦੇਸ਼ ਦੀ ਬਾਦਸ਼ਾਹਤ ਫੜਾਵਾਂਗਾ। ਚਲੋ ਜੀ ਚਲੀਏ। ਇਹ ਮਹਾਰਾਜਾ ਰਣਜੀਤ ਸਿੰਘ ਦੀ ਰਿਹਾਇਸ਼ ਹੈ। ਬੱਲੇ 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 ਬੱਲੇ। ਇੱਥੇ ਮਹਾਰਾਜਾ ਰਣਜੀਤ ਸਿੰਘ ਰਹਿੰਦੇ ਹੁੰਦੇ ਸੀ। ਕਿਆ ਬਾਤ। ਅੱਛਾ ਇੱਥੋਂ ਇਸ ਦਰਵਾਜ਼ੇ 'ਚ ਨਿਕਲੇ ਤਾਂ ਨਾਲ ਹੀ ਇੱਥੇ ਬਾਹਰ ਤਖਤ ਲੱਗਾ ਹੋਇਆ ਜਿੱਥੇ ਉਹ ਰਹਿੰਦੇ ਹੁੰਦੇ ਸੀ। ਅੱਛਾ ਰਾਣਾ ਸਾਹਿਬ ਇਹ ਜਿਹੜੇ ਸਿੰਬਲਸ ਲੱਗੇ ਹੋਏ ਨੇ ਬੀਬੀਆਂ ਦੇ, ਇਹ ਕੀ ਮਤਲਬ ਸਨ? ਭਾਜੀ ਬਾਅਦ ਚੋਂ ਇੱਥੇ ਹੁੰਦਾ ਨਾ ਇੱਕ ਨਾਈਟ ਹੁੰਦੀ ਆ। ਹਾਂ ਹਾਂ ਆਪਣਾ ਲਾਹੌਰ ਕਿਲਾ 'ਚ ਸੈਟਰਡੇ ਸੰਡੇ ਹਾਂ ਹਾਂ। ਨਾ ਉਹਦੇ ਵਾਸਤੇ ਇੱਥੇ ਕਥਕ ਡਾਂਸ ਹੁੰਦਾ, ਅੱਛਾ। ਉਸ ਕਰਕੇ ਨਜ਼ਾਰਾ ਲਾਇਆ। ਅੱਛਾ ਅੱਛਾ ਇੱਥੇ ਮਤਲਬ ਇਹ ਉਹਦੀ ਰਿਹਾਇਸ਼ ਸੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਰਿਹਾਇਸ਼ ਸੀ। Okay. ਔਰ ਸਭ ਤੋਂ ਮੇਨ ਚੀਜ਼ ਭਾਜੀ ਕਿ ਮਹਾਰਾਜ ਸਾਹਿਬ ਦੇ ਜ਼ਿੰਦਗੀ ਦੇ ਬਾਰੇ ਲਾਈਕ ਅਸੀਂ ਪੜ੍ਹਨਾ ਹੁੰਦਾ ਨਾ ਤੇ ਅਸੀਂ ਫ੍ਰੈਂਚ ਨੂੰ ਪੜ੍ਹਨੇ ਆ, ਅਸੀਂ ਜਰਮਨਸ ਨੂੰ ਪੜ੍ਹਨੇ ਆ, ਹੈ ਨਾ। ਤੇ ਮਹਾਰਾਜਾ ਸਾਹਿਬ ਨੂੰ ਅਗਰ ਪੜ੍ਹਨਾ ਹੈ ਤੇ ਕੋਈ ਗੁਰਸਿੱਖ ਪਿਆਰਾ ਲਿਖੇ। ਹਾਂ ਮਹਾਰਾਜ ਸਾਹਿਬ ਦੀ ਲਾਈਫ ਦੱਸੋ। ਗੋੜੇ ਤੇ ਚਾਹੁੰਦੇ ਹੀ ਐ ਸਨ, ਚਾਹੇ ਕਨਈਆ ਲਾਲ ਹੋਈ ਜਾਂ ਜਿਹਦੇ ਥਰੂ ਉਹਨਾਂ ਨੇ ਹਿਸਟਰੀਆਂ ਲਿਖਵਾਈਆਂ, ਹੈ ਨਾ। ਤੇ ਉਹਨਾਂ ਨੇ ਹਮੇਸ਼ਾ ਉਹਨੂੰ ਕਿਹਾ ਕਿ ਪੰਜਾਬੀ ਜਿਸ ਰਾਜੇ ਤੇ ਮਾਣ ਕਰਦੇ ਨੇ ਆਪਾਂ ਉਹਨਾਂ ਦੀ ਲਾਈਫ ਨੂੰ ਕੰਟਰੋਵਰਸ਼ਲ ਕਰ ਦਈਏ। ਇਸ ਲਈ ਮਹਾਰਾਜ ਬਾਰੇ ਜਿੰਨੀਆਂ ਲਿਖਤਾਂ ਆਉਣਗੀਆਂ ਉਹਨਾਂ ਤੇ ਯਕੀਨ ਨਾ ਕਰਿਓ, ਹੈ ਨਾ। ਮਤਲਬ ਦੇਖਿਓ ਸਿੱਧੀ ਗੱਲ ਕਹਿੰਦਾ ਕਿ ਇਹ ਯਾਦ ਰੱਖਿਓ ਜਦੋਂ ਮਹਾਰਾਜ ਦਾ ਇਤਿਹਾਸ ਪੜ੍ਹਦੇ ਹੋ ਨਾ ਕਿ ਉਹ ਤੁਹਾਡਾ ਰਾਜਾ ਸੀ ਤੇ ਉਹਦੀ ਬਦਕੋਈ ਕਰਨ ਦਾ ਸਾਨੂੰ ਤਾਂ ਬਿਲਕੁਲ ਹੀ ਹੱਕ ਨਹੀਂ। ਸਾਡਾ ਰਾਜਾ ਸੀ ਪਰਜਾ ਹੈ ਤੇ ਆਪਣੇ ਰਾਜੇ ਦੀਆਂ ਸਿਫਤਾਂ ਕਰੀਦੀਆਂ ਹੁੰਦੀਆਂ, ਉਹਦਾ ਚੰਗੀਆਂ ਮਾੜੀਆਂ ਚੀਜ਼ਾਂ ਹਰੇਕ ਚ ਹੁੰਦੀਆਂ ਤੇ ਪਰਦਾ ਕੱਜੀ ਦਾ ਹੁੰਦਾ, ਆਪਣੇ ਦਾ ਖੋਲੀ ਦਾ ਨਹੀਂ ਹੁੰਦਾ। ਭਾਜੀ ਮਹਾਰਾਜਾ ਸਾਹਿਬ ਨੇ ਇਹ ਉੱਤੇ ਗੁਰਦੁਆਰਾ ਸਾਹਿਬ ਬਣਾਇਆ ਦਾ ਸੀ, ਹੈ ਨਾ। ਅੱਛਾ ਇਹ ਗੁਰਦੁਆਰਾ ਸਾਹਿਬ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਪਰ ਮਹਾਰਾਜ ਸਾਹਿਬ ਕਹਿੰਦੇ ਅੰਮ੍ਰਿਤ ਵੇਲੇ ਜਾ ਸੀ ਸਾਹਿਬ ਦਾ ਪਾਠ ਇਸ ਜਗ੍ਹਾ ਤੇ ਕਰਦੇ ਸੀ, ਹੈ ਨਾ। ਤੋਂ ਮੇਨ ਚੀਜ਼ ਆ, ਹੈ ਨਾ, ਕਿ ਸ਼੍ਰੀ ਨਨਕਾਣਾ ਸਾਹਿਬ 'ਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਦੇ ਦਿਹਾੜੇ ਨੇ ਚੱਲ ਰਹੇ ਨੇ, ਹੈ ਨਾ। ਇੱਕ ਚੀਜ਼ ਦੇਖੀ ਤੁਸੀਂ, ਕੋਈ ਸਰਦਾਰ ਦੇਖਿਆ? ਨਹੀਂ ਇੱਥੇ ਨਹੀਂ ਦੇਖਿਆ ਮੈਂ ਅੱਗੇ 2-3 ਵਾਰੀ ਜ਼ਿਕਰ ਕਰ ਲਿਆ। ਹਾਂ ਕੋਈ ਸੀ ਸਰਦਾਰ ਨਹੀਂ ਦੇਖਿਆ ਭਾਜੀ। ਇਹ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਤਖਤ ਹੈ ਨਾ, ਇਹਦਾ ਬਹੁਤ ਗੂੜਾ ਸੁਨੇਹਾ। ਹਰ ਸਿੱਖ ਜਿਹੜਾ ਲਾਹੌਰ ਚ ਆਏਗਾ ਉਹਨੂੰ ਮਹਾਰਾਜਾ ਰਣਜੀਤ ਸਿੰਘ ਦਾ ਇਹ ਤਖਤ ਪਤਾ ਕੀ ਕਹਿੰਦਾ? ਕਹਿੰਦਾ ਪੂਰੇ ਸਿੱਖ ਪੰਥ ਨੂੰ ਨਾ ਮੇਰਾ ਕਿਲਾ ਲੈ ਕੇ ਜਾਇਓ, ਹੈ ਨਾ। ਮਹਾਰਾਜਾ ਰਣਜੀਤ ਸਿੰਘ ਦੀ ਮੜੀ ਵੀ, ਮਹਾਰਾਜਾ ਰਣਜੀਤ ਸਿੰਘ ਦਾ ਅੰਗੀਠਾ, ਮਹਾਰਾਜ ਸਾਹਿਬ ਦੀ ਸਮਾਧਾ ਕਹਿ ਲਓ, ਮਹਾਰਾਜਾ ਸਾਹਿਬ ਦਾ ਦਰਬਾਰ, ਇਹ ਲਾਹੌਰ ਦਾ ਕਿਲਾ ਪੂਰੇ ਸੰਸਾਰ ਦੇ ਜਿੰਨੀ ਸਮੁੱਚੀ ਸਿੱਖ ਸੰਗਤ ਹੈ ਭਾਜੀ ਸਾਰਿਆਂ ਨੂੰ ਕਿਲਾ ਕਰਦਾ, ਹੈ ਨਾ। ਕਿ ਨਾ ਹੀ ਤੇ ਇਸ ਕਿਲੇ ਦਾ, ਨਾ ਹੀ ਮਹਾਰਾਜਾ ਸਾਹਿਬ ਦਾ, ਤੇ ਨਾ ਹੀ ਕੌਮ ਦਾ ਹੱਕ ਬਣਦਾ ਸੀ, ਹੈ ਨਾ। ਲਾਈਕ ਕਿ ਚੀਜ਼ਾਂ ਨੂੰ ਮੈਂ ਹੁਣੇ ਭਾਈ ਸਾਹਿਬ ਨੂੰ ਇੱਕ ਗੱਲ ਕਹਿ ਰਿਹਾ ਸਾਂ, ਭਾਈ ਸਾਹਿਬ ਕਹਿ ਰਹੇ ਸਨ ਬੇਰੌਣਕੀ ਜਗ੍ਹਾ ਨਜ਼ਰ ਆ ਰਹੀ ਹੈ। ਇਹ ਨਹੀਂ ਹੈ ਕਿ ਇੱਥੇ ਜ਼ਿਆਦਾ ਪੱਥਰ ਲੱਗ ਜਾਂਦਾ, ਜ਼ਿਆਦਾ ਚੀਜ਼ਾਂ ਹੋ ਜਾਂਦੀਆਂ, ਨਹੀਂ ਭਾਜੀ। ਰੌਣਕਾਂ ਵਾਰਸਾਂ ਨਾਲ ਹੁੰਦੀਆਂ, ਹੈ ਨਾ। ਹਾਏ ਲਾਈਕ ਜਦੋਂ ਇੱਕ ਮਿੰਟ ਸੌਰੀ ਭਾਜੀ, ਉਹ ਮੈਨੂੰ ਇੱਕ ਲਾਈਨ ਯਾਦ ਆ ਰਹੀ ਜਾਂਦਾ, ਕੋਈ ਮਿੱਟੀ ਦਾ ਲੈ ਹੁੰਦਾ ਕਦਾਂ ਤੂੰ ਪੁੱਛਿਆ ਕਰ ਸਾਈਂ ਟੁਰਮ ਤੇ ਕੀ ਹੁੰਦਾ। ਇਹ ਕੰਧਾਂ ਤੋਂ ਪੁੱਛਣਾ ਵੀ ਸਾਈਂ ਕੋਈ ਨਹੀਂ ਤੇ ਹੁਣ ਕੀ ਹੋ ਰਿਹਾ ਹੈ ਜੀ। ਭਾਜੀ ਸਜਦੇ ਨੇ ਦਰਬਾਰ ਵਾਰਸਾਂ ਦੇ ਨਾਲ, ਹੈ ਨਾ। ਹਾਂ ਸਿੱਖੀ ਪੂਰੇ ਦੁਨੀਆ ਦੇ ਵਿੱਚ ਸਿੱਖ ਕਮਿਊਨਿਟੀ ਨੇ ਇੰਨਾ ਕੁਝ ਕਰ ਲਿੱਤਾ ਹੈ, ਵੱਡੀਆਂ ਮੱਲਾਂ ਮਾਰ ਲਿੱਤੀਆਂ ਨੇ ਹਲੇ, ਹੈ ਨਾ। ਲਾਈਕ ਇੰਨੀਆਂ ਵੱਡੀਆਂ ਆਰਗੇਨਾਈਜੇਸ਼ਨਸ ਚਲਾ ਰਹੇ ਨੇ, ਇੰਨੇ ਉੱਚੇ ਜਿਹੜੇ ਨੇ ਮਿਨਿਸਟਰਾਂ ਦੇ ਅਹੁਦਿਆਂ ਤੇ ਬਾਹਰ ਦੇ ਮੁਲਕਾਂ 'ਚ ਚਲੇ ਗਏ ਨੇ, ਹੈ ਨਾ। ਭਾਜੀ ਜਿੱਥੇ ਕੰਮ ਕਰਨਾ ਚਾਹੀਦਾ ਸੀ, ਜਿੱਥੇ ਆਉਣਾ ਚਾਹੀਦਾ ਸੀ, ਜਿੱਥੇ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ ਸੀ, ਉਹ ਨਹੀਂ ਕਰ ਸਕੇ। ਮੈਂ ਤੁਹਾਡੇ ਮਤਲਬ ਕੈਮਰੇ ਦੇ ਜ਼ਰੀਏ ਹਾਜ਼ਰ ਸਾਹਿਬ ਕਰ ਰਹੇ ਨੇ ਸ਼ੁਰੂ, ਮੈਂ ਬੇਨਤੀ ਕਰਦਾ ਕਿ ਆਪਾਂ ਇਹ ਸ਼ਿਕਵਾ ਜਿਹੜਾ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਹੈ, ਸਾਡੇ ਨਾਲ ਇਸ ਕਿਲੇ ਨੂੰ ਵੀ ਹੈ, ਇਸ ਜਗ੍ਹਾ ਨੂੰ ਵੀ ਹੈ, ਇਹਨਾਂ ਭਰਾਵਾਂ ਨੂੰ ਵੀ ਹੈ, ਉਹ ਸ਼ਿਕਵਾ ਆਪਾਂ ਸਾਰੇ ਦੂਰ ਕਰੀਏ। ਸੋ ਆਪਣਾ ਇਤਿਹਾਸ ਵੇਖਣ ਜ਼ਰੂਰ ਆਓ।
ਜਦੋਂ ਤੁਸੀਂ ਇੱਥੇ ਆਓਗੇ ਨਾ ਆਪਣੇ ਬੱਚਿਆਂ ਨੂੰ ਲੈ ਕੇ ਆਓਗੇ, ਮੈਂ ਜਦੋਂ ਦਾ ਐਂਟਰ ਕੀਤਾ ਹੈ ਮੈਂ ਰੋਣੋਂ ਨਹੀਂ ਚੁੱਪ ਹੋ ਸਕਿਆ। ਤਾਂ ਹੁਣ ਮੈਂ ਬੋਲਣ ਵਾਸਤੇ ਮੈਨੂੰ ਪਤਾ ਕਿ ਮੈਂ ਕਿੱਦਾਂ ਆਪਣਾ ਗਲਾ ਜਿਹੜਾ ਉਹ ਸਾਂਭ ਕੇ ਬੋਲ ਰਿਹਾ। ਤੁਸੀਂ ਇੱਕ ਵਾਰੀ ਆਓਗੇ ਨਾ ਤਾਂ ਉਹ ਐਕਸਪੀਰੀਅੰਸ ਸਦੀਵੀ ਤੁਹਾਡੇ ਦਿਲਾਂ 'ਚ ਰਹਿ ਜਾਣਾ, ਫਿਰ ਤੁਸੀਂ ਭੁੱਲੋਗੇ ਨਹੀਂ। ਤੁਸੀਂ ਇਹ ਕਦੀ ਗਿਲਾ ਨਹੀਂ ਕਰੋਗੇ ਵੀ ਯਾਰ ਸਾਡੇ ਬੱਚੇ ਕੱਲ ਨੂੰ ਜੁੜਦੇ ਨਹੀਂ ਸਿੱਖੀ ਨਾਲ, ਜਾਂ ਉਹਨਾਂ ਨੂੰ ਇਤਿਹਾਸ ਕਿੱਦਾਂ ਦੱਸੀਏ। ਉਹ ਜਦੋਂ ਇੱਥੇ ਇੱਕ ਵਾਰੀ ਆ ਗਏ ਨਾ, ਉਹਨਾਂ ਦੇ ਅੰਦਰੋਂ ਚੀਜ਼ ਨਿਕਲਣੀ ਨਹੀਂ ਨਿਕਲ ਸਕਦਾ। ਮੇਰੇ 2-2 4-4 5-5 10-10 ਬੰਦੇ ਹਨਾ ਸਿੰਘ ਆਣ, ਆਪਣੀਆਂ ਫੈਮਲੀਆਂ ਦੇ ਨਾਲ ਆਣ ਤੇ ਇੱਥੋਂ ਸਿੱਖ ਕੇ ਜਾਣ, ਠੀਕ ਹੈ ਨਾ। ਲਾਈਕ ਅਸੀਂ ਇਹ ਨਾ ਕਰੀਏ ਕਿ ਆਏ ਮੱਥਾ ਟੇਕਿਆ ਔਰ ਨਿਕਲ ਗਏ। ਦੇਖੋ ਨਾ, ਅਸੀਂ ਹੁਣ ਤਕਰੀਬਨ ਆਪਾਂ ਪਿਛਲੇ 3 ਘੰਟੇ ਤੋਂ ਫਿਰ ਰਹੇ ਹਾਂ ਅਸੀਂ ਇੱਥੇ, ਤੇ ਸਾਡੇ ਕੋਲ 2 ਹੀ ਸਰਦਾਰ ਨੇ ਜਿਹੜੇ ਸਾਡੇ ਨਾਲ ਆਏ, ਤੇ 60,000 ਬੰਦਾ ਕਹਿੰਦੇ ਆਇਆ ਹੋਇਆ ਲਾਹੌਰ ਦੇ ਵਿੱਚ। 50 ਤੋਂ 60,000 ਬੰਦਾ, ਸਾਨੂੰ ਸਿੰਗਲ ਇੱਕ ਬੰਦਾ ਵੀ ਨਜ਼ਰ ਨਹੀਂ ਆਇਆ, ਠੀਕ ਹੈ। ਤੇ ਆਓ ਆਇਆ ਕਰੋ ਇੱਥੇ, ਆਪਣੇ ਬੱਚਿਆਂ ਨੂੰ ਲੈ ਕੇ ਆਇਆ ਕਰੋ, ਇਤਿਹਾਸ ਹੈ। ਲੇਕਿਨ ਹੁਣੇ ਅਸੀਂ ਅਨਾਰਕਲੀ ਤੇ ਲਿਬਰਟੀ ਮਾਰਕੀਟ ਚਲੇ ਜਾਵਾਂਗੇ, ਸੌਰੀ ਕੋਈ ਬੜਾ ਨਾ ਬਣਾਏ, ਮਿਲਣਗੇ ਉੱਥੇ ਬਹੁਤ ਚੰਗੇ ਮਿਲਣਗੇ, ਜਿਹੜਾ ਸਾਮਾਨ ਮਿਲਣਾ ਚਾਹੀਦਾ ਉੱਥੇ ਨਹੀਂ ਮਿਲਦਾ। ਉੱਥੇ ਸ਼ਾਪਿੰਗ ਮਾਰਕੀਟ ਯਾਨੀ ਕਿ ਬੋਸਕੀ ਦਾ ਕੱਪੜਾ ਆ ਉੱਥੇ ਜੁੱਤੀਆਂ ਆ। ਸਾਰਿਆਂ ਨੇ ਗੁਜ਼ਾਰਿਸ਼ਾਂ ਕੀਤੀਆਂ ਕਿ ਪਾਕਿਸਤਾਨ ਜਾਣਾ ਵਾ ਤੇ ਜੁੱਤੀਆਂ ਲੈ ਕੇ ਆਉਣੀਆਂ, ਤੇ ਪਾਕਿਸਤਾਨ ਜੁੱਤੀਆਂ ਵੱਲ ਰੁੜਦੇ ਹੀ ਆ, ਹੋਰ ਕੁਝ ਹੈ ਹੀ ਨਹੀਂ ਹੋਣਾ। ਕਿਲਾ ਥੋੜੀ ਆ ਮਹਾਰਾਜਾ ਰਣਜੀਤ ਸਿੰਘ, ਇਹ ਉਹ ਜਗ੍ਹਾ ਜਿੱਥੇ ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬੈਠੇ ਰਿਹਾ। ਉੱਥੇ ਪੌੜੀ ਲੱਗੀ ਹੈ, ਕੋਈ ਵੀ ਬੱਚਾ ਆ ਸਕਦਾ ਉੱਤੇ ਚੜ੍ਹ ਸਕਦਾ। ਸਾਡੀ ਇੱਥੋਂ ਤੱਕ ਹਿੰਮਤ ਨਹੀਂ ਹੈਗੀ ਕਿ ਫੀਲਿੰਗ ਹੀ ਲੈ ਉੱਥੋਂ ਤੱਕ ਅੱਖ ਚੁੱਕ ਕੇ ਵੀ ਵੇਖ ਸਕੀਏ, ਤੇ ਇੱਥੇ ਕੋਈ ਕੀ ਕਰ ਜਾਂਦੇ ਸਾਨੂੰ ਕੁਝ ਨਹੀਂ ਪਤਾ। ਅਸੀਂ ਉੱਥੇ ਗਾਣਿਆਂ ਲਾ ਕੇ ਰੀਲਾਂ ਬਣਾਈ ਜਾਂਦੇ ਆ, ਠੀਕ ਹੈ। ਮਹਾਰਾਜਾ ਰਣਜੀਤ ਸਿੰਘ ਸਾਨੂੰ ਮਾਣ ਆ। ਇੱਕ ਯਾਰ 2 ਘੰਟੇ ਹੋ ਗਏ ਇੱਥੇ ਆਉਣ ਨੂੰ, ਇੱਕ ਬੰਦਾ ਨਹੀਂ ਪੱਗ ਵਾਲਾ ਦੇਖਿਆ। ਅਸੀਂ ਵੀ ਚੱਲ ਜਾਣਾ ਭਾਜੀ, ਮੈਂ ਤੇ ਇੱਕ ਸਾਡੇ ਵਰਗਿਆਂ ਤੇ ਹੀ ਇਹ ਮਤਲਬ ਇਹ ਸਾਡੇ ਤੇ ਮੇਨ ਆਇਆ, ਕਿਸੇ ਹੋਰ ਨੂੰ ਨਹੀਂ, ਸਾਨੂੰ ਆ। ਉਹ ਹੋਰ ਹੈ ਜਿਹੜੇ ਸਾਡੇ, ਚਲੋ ਆਪਾਂ ਉਧਰਲੇ ਪੰਜਾਬੀਆਂ ਦੀ ਗਿਲਾ ਕਰਨਾ ਭਾਰੀ, ਜਿਹੜੇ ਆ ਪੰਜਾਬੀ ਫਿਰਨ ਸਾਡੇ ਆਪਣੇ, ਇਹ ਵੀ ਸਿਰਫ ਖਾਣ, ਫੋਟੋਆਂ ਬਣਾਉਣ ਤੇ ਐਂਟਰਟੇਨਮੈਂਟ ਆਪਣਾ ਫਿਰਨ ਟੁਰਨ ਵਾਸਤੇ ਆ, ਸੈਰ ਤਫਰੀਹ ਵਾਸਤੇ। ਇਹਨਾਂ ਦੇ ਦਿਲ 'ਚ ਵੀ ਕੋਈ ਨਹੀਂ ਹੈਗਾ ਵੀ ਸਾਡਾ ਪੰਜਾਬੀਆਂ ਦਾ, ਪੰਜਾਬ ਤੋਂ ਸਾਡਾ ਆਪਣਾ ਰਾਜ ਹੈ। ਇਹ ਇਕੱਲਾ ਸਿੱਖਾਂ ਦਾ ਨਹੀਂ ਹੈ, ਕਿਉਂਕਿ ਰਾਜ ਦੇ ਵਿੱਚ ਸਿੱਖ ਹੈ ਕਿੰਨੇ ਕੁ %? ਜ਼ਿਆਦਾਤਰ ਸਿੱਖ ਹੈ ਹੀ ਨਹੀਂ ਸੀ। 70% ਮੁਸਲਿਮ ਸਿੱਖਾਂ ਨੂੰ ਇਕੱਲਾ ਮੇਣਾ ਨਹੀਂ ਆ, ਇਹ ਸਾਰਿਆਂ ਨੂੰ ਹੀ ਆ, ਸਾਰਿਆਂ ਨੂੰ ਸਾਂਝਾ ਪੰਜਾਬ। ਪਰ ਭਾਜੀ ਮੈਂ ਅੱਜ ਮਾਜ਼ਰਤ ਦੇ ਨਾਲ ਮੈਂ ਭਾਜੀ ਇੱਕ ਗੱਲ ਜ਼ਰੂਰ ਕਰਾਂਗਾ। ਅੱਜ ਕੱਲ੍ਹ ਕੈਂਪਿੰਗ ਸਿਸਟਮ ਸਟਾਰਟ ਹੋਇਆ ਦਾ ਪੂਰੀ ਦੁਨੀਆ 'ਚ ਨਾ। ਸਿੱਖ ਕਮਿਊਨਿਟੀ ਕੈਂਪਿੰਗ ਕਰਦੀ ਹੈ ਨਾ 7-8 ਦਿਨਾਂ ਤੇ, ਕਦੀ ਕਿਸੇ ਜਗ੍ਹਾ ਤੇ ਕਦੀ ਕਿਸੇ ਜਗ੍ਹਾ ਤੇ ਜਾ ਕੇ, ਗੁਰਦੁਆਰਿਆਂ ਦੇ ਵਿੱਚ, ਲਾਈਕ ਫੋਰੈਸਟ ਜਾ ਕੇ, ਹੈ ਨਾ। ਮੇਰਾ ਖਿਆਲ ਹੈ ਕਿ ਅਗਰ ਬੱਚਿਆਂ ਵਾਸਤੇ ਕੈਂਪਿੰਗ ਦੀ ਬਿਹਤਰੀਨ ਜਗ੍ਹਾ ਪਾਕਿਸਤਾਨ ਹੈ। ਇੱਥੇ ਜਦੋਂ ਲਾਹੌਰ ਲਿਆਓ ਉਹਨਾਂ ਨੂੰ, ਅਸੀਂ ਜਿਸ ਜਗ੍ਹਾ ਦੇ ਅੱਗੇ ਖੜੇ ਹਾਂ, ਇਹ ਭਾਜੀ ਸੰਮਨ ਬੁਰਜ, ਇਹਦੀ ਬੜੀ ਖੂਬਸੂਰਤ ਹਿਸਟਰੀ ਹੈ ਨਾ। ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਰਦਾਰ ਚੜ੍ਹਤ ਸਿੰਘ ਪਿੱਛਾ ਕਰਦੇ ਆਇਆ, ਚਲੇ ਗਏ ਅਟਕ ਦਰਿਆ ਤੱਕ, ਕਿਦਾ ਅਹਿਮਦ ਸ਼ਾਹ ਅਬਦਾਲੀ ਦਾ। ਕਹਿੰਦੇ ਨੇ ਅਹਿਮਦ ਸ਼ਾਹ ਅਬਦਾਲੀ ਦਾ ਪਿੱਛਾ ਕਰਦੇ ਆਇਆ, ਉੱਥੇ ਤੱਕ ਗਏ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਨੇ ਕਿਹਾ ਕਿ ਜੋ ਤੁਸੀਂ ਸਾਡੇ ਨਾਲ ਕੀਤਾ ਅਸੀਂ ਨਹੀਂ ਭੁੱਲਾਂਗੇ, ਮੈਂ ਤੁਹਾਡੇ ਨਾਲ ਲੜੂੰਗਾ, ਮੇਰੇ ਪੁੱਤਰ ਤੁਹਾਡੇ ਨਾਲ ਲੜਨਗੇ, ਮੇਰੇ ਪੋਤਰੇ ਤੁਹਾਡੇ ਨਾਲ ਲੜਨਗੇ, ਠੀਕ ਹੈ। ਤੇ ਕਹਿੰਦੇ ਨੇ ਕਿ ਸਰਦਾਰ ਚੜ੍ਹਤ ਸਿੰਘ ਨੇ ਕਿਹਾ ਕਿ ਜੇ ਤੂੰ ਸਾਡੇ ਨਾਲ ਲੜੇਂਗਾ ਤੇ ਅਸੀਂ ਤੇਰੇ ਨਾਲ ਲੜਾਂਗੇ, ਜੇ ਤੇਰੇ ਪੁੱਤਰ ਸਾਡੇ ਨਾਲ ਲੜਨਗੇ ਤੇ ਸਾਡੇ ਪੁੱਤਰ ਤੁਹਾਡੇ ਨਾਲ, ਤੇਰੇ ਪੁੱਤਰਾਂ ਨਾਲ ਲੜਨਗੇ, ਤੇ ਜੇ ਤੇਰੇ ਪੋਤਰੇ ਲੜਨਗੇ ਤੇ ਸਾਡੇ ਪੋਤਰੇ ਤੇਰੇ ਪੋਤਰਿਆਂ ਦੇ ਨਾਲ ਲੜਨਗੇ। ਜ਼ਮਾਨੇ ਨੇ ਕਰਵਟ ਬਦਲੀ, ਸ਼ਾਹ ਜ਼ਮਾਨ ਉਸ ਬੁਰਜ ਦੇ ਉੱਤੇ ਖਲੋਤਾ ਹੋਇਆ ਸੀ, ਇਹ ਉੱਤੇ ਮਹਾਰਾਜਾ ਰਣਜੀਤ ਸਿੰਘ ਇੱਥੇ ਖੜਾ ਸੀ, ਔਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਫਿਰ ਚੜ੍ਹਤ ਸਿੰਘ ਦਾ ਪੁੱਤਰਾ ਅਹਿਮਦ ਸ਼ਾਹ ਅਬਦਾਲੀ ਦਾ ਪੋਤਰਿਆ, ਸਰਦਾਰ ਚੜ੍ਹਤ ਸਿੰਘ ਦਾ ਪੋਤਰਾ ਤੈਨੂੰ ਲਲਕਾਰ ਰਿਹਾ ਆ ਥੱਲੇ, ਪੋਤਾ ਚੜ੍ਹਤ ਸਿੰਘ ਦਾ ਲਲਕਾਰ ਦਾ ਬੱਬੂ ਮਾਨ ਦਾ ਗਾਣਾ ਵੀ ਹੈ ਨਾ। ਮੈਂ ਕਹਿੰਦਾ ਕਿ ਕਿਲਾ ਜਿਹੜਾ ਨਾ ਲਾਹੌਰ ਦਾ ਕਿਲਾ, ਉਹ ਹਰ ਸਿੱਖ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਸ਼ਹੀਦੀ ਸਥਾਨ ਤੇ ਜਾਂਦਾ ਹੀ ਜਾਂਦਾ ਹੈ ਨਾ। ਮੈਂ ਕਹਿੰਦਾ ਕਿ ਉਹ ਸੁਨੇਹਾ ਬੁਲਾ ਰਿਹਾ ਹੁੰਦਾ ਸ਼ਾਹੀ ਕਿਲਾ ਨਾ, ਹੈਨਾ, ਵੰਗਾਰ ਰਿਹਾ ਹੁੰਦਾ। ਹਾਂ, ਉਹ ਕਹਿ ਰਿਹਾ ਆਓ ਮੇਰੀ ਗੱਲ ਸੁਣੋ, ਹੈਨਾ, ਅਸੀਂ ਕੀ ਸਾਂ ਤੇ ਕੀ ਬਣ ਗਏ ਆ। ਹਾਂ, ਇਹ ਹੈ ਆਲਮਗੀਰੀ ਗੇਟ। ਆਲਮਗੀਰੀ ਗੇਟ ਸਦਕੇ ਬੱਲੇ 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 ਬੱਲੇ।